हाँ जी चलो सर, पढ़ना शुरू करो तुसी। हाँ जी जी, गुड मॉर्निंग सर एवरीवन। लूना कंटिन्यू करांगे ते मैं पिछला एक स्टैंजा पढ़ देना ताकि असी कंटिन्यूटी च आ जाइए पिछली। ते डायलॉग चलदा पिया ते नटी कहंदी ओहदे च की होया सज्जन मेंढड़े जे गई है रात विहाय, की होया मेरे शाम जियो जे खूह ही डोल पिया, जी चांदे ऐसे धरते मैं देवा उम्र वंजा। हाँ जी, ठीक है जी, ऐसी ਇੱਥੇ ਸੀ ਲਾਸਟ ਫਿਨਿਸ਼ ਕੀਤਾ ਸੀ ਤੇ ਅਗਲਾ ਸ਼ੁਰੂ ਕਰ ਦਈਏ। हाँ जी, ਇੱਥੇ ਖਤਮ ਕੀਤਾ ਸੀ ਅਸੀਂ। हाँ जी, ਇੱਥੇ ਖਤਮ ਕੀਤਾ अच्छा, चलो ठीक है, अगला शुरू कर दियो। हाँ जी, मैं अगला शुरू कर देना जी कि सूत्रधार कहता है, ए कौन तूने हारियां जिन्ना कीली कुल फजा, जियो गुंबद विच आवाज दी टुरदी रहे सदा, जियो मधु मक्खियां दा मधुआ मधुवना विच टोला उड़ रिया, जियो चीर के जंगल बांस दे लंघे तेज हवा, जियो थल चों लंघे काफला जद अद्धी रात विहा, है सारी वादी गूंज पई ए कौन ने रैया गा। हाँ जी, अच्छा हुण गीत दी आवाज उभरदी है। हाँ जी किशोर जी पढ़ो तुसी। जी मैं पढ़नी आ। अद्धी रात देस चंबे दे चंबा खड़िया हो, चंबा खड़िया माल ने ओदी मैला गई खुशबो, मैली रानी जागदी ओदे नैनी नींद न को, राजे ताई आखदी मैं चंबा लेना सो, जो काले वन मोलिया जेदी होके जई खुशबो, धर्मी राजा आखदा बाहां विच परो, ना रो जिंदे मेरिए लग लैन दे लो, चंबे खातिर सोनिए जासा काले को, रानी चंबे सैकदी मेरी विचारी हो, जेकर राजा दबदा मैली जांदी हो, जेकर राजा साड़दा काली जांदी हो, अद्धी राती देस चंबे दे चंबा खड़िया हो। हाँ खिड़िया खिड़िया खिड़िया। हाँ जी खिड़िया अपने हाँ अदिता जी अगे सूत्रधार दा पढ़ो तुसी। वेख नटे तो। हाँ वेख नटे। मेरा ख्याल ਉਹ ਮਿਊਟਡ ਨੇ ਤੁਸੀਂ। हाँ म्यूटेड है जी। ਸੌਰੀ ਸਰ ਵੇਖ ਨੱਟੇ ਕਿੰਜ ਵਾਦੀ ਦੇ ਵਿੱਚ ਸਰ ਹੈ ਗੂੰਜ ਰਿਹਾ, ਸਰਸਵਤੀ ਦੇ ਸਰ ਮੰਡਲ ਨੂੰ ਜਿਉਂ ਕੋਈ ਛੇੜ ਗਿਆ, ਕੱਤਕ ਮਾਹ ਵਿੱਚ ਕੂੰਜਾਂ ਦਾ ਜਿਉਂ ਕੰਨੀ ਬੋਲ ਪਿਆ, ਚੇਤਰ ਦੇ ਵਿੱਚ ਜਿਉਂ ਕਰ ਬਾਗੀ ਵੱਗੇ ਪੁਰੇ ਦੀ ਵਾਹ, ਸੌਣ ਮਹੀਨੇ ਜਿਉਂ ਕੋਇਲਾਂ ਦੀ ਦੂਰੋਂ ਆਏ ਸਦਾ, ਨਿੱਕੀ ਕਨੀ ਦਾ ਕਹੀਂ ਦੇ ਛੰਨੇ ਮੀਂਹ ਜਿਉਂ ਵਰੇ ਪਿਆ, ਜਿਉਂ ਪਰਬਤ ਵਿੱਚ ਪਾਰਵਤੀ ਦਾ ਵਿਛੁਆ ਛਨਕ ਰਿਹਾ, ਜਾਂ ਜਿਉਂ ਹੋਵੇ ਗੂੰਜਦਾ ਸ਼ਿਵ ਦਾ ਨਾਦ ਮਹਾ। ਨੱਟੀ। हाँ जी अगे इन्हां नूं पढ़न दिओ जी अपने अमरजीत जी। ना जी मैं पढ़ देना जी। नटी कह रही है कि ज्यों सागर दी छाती ते कोई रिहा मछेरा गा, जां बिरहण दे विच कालजे शब्द कोई तुखे पिया, जो ओदे झूठे प्रेमी उसदे कन्नी कदे किहा। वाह। सूत्रधार दा भी पढ़ दिओ तुसीं। सूत्रधार दा भी पढ़। सूत्रधार कह रहा ए आनंद किहा, किंज शब्द दी महक फड़ा, मैथों महक फड़ी ना जा,
ਜਿਉਂ ਕੋਈ ਭੌਰਾ ਗੁਣ ਗੁਣ ਕਰਦਾ ਕਮਲ ਸਰੋਵਰ ਜਾ। ਮਹਿਕ ਦੇ ਕੱਜਣ ਲਿਪਟੇ ਹੋਏ ਨੀਲੇ ਸੁਪਨ ਜਿਹਾ, ਜਿਉਂ ਕਿਸੇ ਵਿਧਵਾ ਹੌਕਾ ਭਰਿਆ ਸੁੰਨੀ ਸੇਜ ਵਿਛਾ। ਵਾਹ ਜੀ ਵਾਹ। ਜ਼ੁਬੈਰ ਸਾਹਿਬ ਮਿਊਟਡ ਹੋ ਤੁਸੀਂ। ਜ਼ੁਬੈਰ ਸਾਹਿਬ ਤੁਸੀਂ ਮਿਊਟਡ ਹੋ। ਠੀਕ ਹੈ। 42 43 ਹਾਂਜੀ, ਜਿਸ ਤਰ੍ਹਾਂ ਅਸੀਂ ਪੜ੍ਹ ਰਹੇ ਸੀ, ਜਿਹੜਾ ਸਟਾਰਟ ਕੀਤਾ ਸੀ ਅਸੀਂ ਕਿ ਜਿਹੜਾ ਹੈ ਰਾਤ ਹੈ, ਫਿਰ ਅਸੀਂ ਪਿਛਲੀ ਦਾ ਪੜ੍ਹਿਆ ਸੀ ਕਿ ਸਵੇਰ ਹੋ ਗਈ ਹੈ, ਤੇ ਸੂਤਰਧਾਰ ਜਿਹੜਾ ਹੈ ਉਹ ਥੋੜਾ ਜਿਹਾ ਇਹਨੂੰ ਰੈਜ਼ਿਸਟ ਕਰ ਰਿਹਾ ਸੀ ਸਵੇਰ ਨੂੰ, ਲੇਕਿਨ ਨੱਠੀ ਜਿਹੜੀ ਹੈ ਉਹ ਉਹਨੂੰ ਵੈਲਕਮ ਕਰ ਰਹੀ ਹੈ। ਔਰ ਉੱਥੇ ਜਦੋਂ ਸਵੇਰ ਹੁੰਦੀ ਹੈ, ਚੰਬੇ ਦੇ ਵਿੱਚ, ਪਹਾੜਾਂ ਦੇ ਵਿੱਚ ਜੰਗਲ ਹੈ, ਤੇ ਅੱਗੇ ਜਾ ਕੇ ਦੋਵੇਂ ਕਰੈਕਟਰ ਜਿਹੜੇ ਮਿਥੀਕਲ ਕਰੈਕਟਰ ਨੇ, ਰੀਅਲ ਕਰੈਕਟਰ ਵੀ ਬਣ ਜਾਣਗੇ ਜਿਹੜੇ ਨੇ ਸੂਤਰਧਾਰ ਤੇ ਨੱਠੀ ਜਿਹੜੇ ਨੇ। ਹੁਣ ਸੂਤਰਧਾਰ ਕਹਿ ਰਿਹਾ ਕਿਉਂਕਿ ਹੋ ਗਈ ਹੈ ਕਿ ਸਵੇਰ ਹੋ ਗਈ ਹੈ, ਔਰ ਉੱਥੇ ਜਿਹੜਾ ਹੈ ਗਾਣਾ ਜਿਹੜਾ ਹੈ ਉਹ ਗਾਇਆ ਜਾ ਰਿਹਾ ਹੈ। ਇਹ ਕੌਣ ਨੇ? ਟੂਣੇ ਹਾਰੀਆਂ। ਟੂਣੇ ਹਾਰੀਆਂ ਜਿਹੜੀਆਂ ਜਾਦੂਗਰਨੀਆਂ, ਟੂਣਾ ਕਰਨ ਵਾਲੀਆਂ, ਜਿੰਨਾ ਕੀਲੀ ਕੁਲ ਫਜ਼ਾ। ਕੀਲੜਾ ਹੁੰਦਾ ਕਿਸੇ ਨੂੰ ਸਪੈਲ ਬਾਉਂਡ ਕਰ ਦੇਣਾ। ਸਪੇਰਾ ਜਦੋਂ ਬੀਨ ਵਜਾਉਂਦਾ ਹੈ ਤੇ ਸੱਪ ਜਿਹੜਾ ਕੀਲਿਆ ਜਾਂਦਾ, ਉਹਦਾ ਜਿਹੜਾ ਹੈ ਕੀਲਿਆ ਜਾਂਦਾ, ਜਿਵੇਂ ਮੈਸਮਰਾਈਜ਼ ਹੋ ਜਾਣਾ, ਸਪੈਲ ਬਾਉਂਡ ਹੋ ਜਾਣਾ। ਇਹ ਕਿਹੜੀਆਂ ਜਾਦੂਗਰਨੀਆਂ ਨੇ ਜਿਨ੍ਹਾਂ ਨੇ ਪੂਰੀ ਫਜ਼ਾ ਨੂੰ ਜਿਹੜਾ ਹੈ ਸਪੈਲ ਬਾਉਂਡ ਕਰਤਾ ਹੈ ਜਾਂ ਕੀਲ ਲਿਆ ਹੈ। ਜਿਵੇਂ ਗੁੰਬਦ ਵਿੱਚ ਆਵਾਜ਼ ਦੀ ਟੁਰਦੀ ਰਵੇ ਸਦਾ। ਗੁੰਬਦ ਤੁਸੀਂ ਆਵਾਜ਼ ਅਗਰ ਦਿਓ ਤੇ ਉਹ ਜਿਹੜਾ ਹੈ ਮੁਸਲਸਲ ਆਉਂਦੀ ਰਹਿੰਦੀ ਹੈ। ਜਿਉਂ ਮਧੂ ਮੱਖੀਆਂ ਦਾ ਮਧੂ ਵੰਨਾਂ ਵਿੱਚ ਟੋਲਾ ਉੱਡ ਰਿਹਾ। ਸ਼ਹਿਦ ਦੀਆਂ ਮੱਖੀਆਂ ਜਿਹੜੀਆਂ ਨੇ ਮਧੂ ਮੱਖੀਆਂ ਜਿਹੜੀਆਂ ਨੇ, ਹਨੀ ਬੀਜ਼ ਜਿਹੜੀਆਂ ਨੇ, ਉਹਨਾਂ ਦਾ ਜਿਹੜਾ ਹੈ ਪੂਰਾ ਕੋਈ ਗਰੁੱਪ ਹੈ, ਸਵਾਰਮਿੰਗ ਜਿਹੜੀ ਉਹਨਾਂ ਦਾ ਸਵਾਮ, ਉਹ ਵਨਾਂ ਮੈਨੇ ਜੰਗਲ ਦੇ ਵਿੱਚ ਉਹਨਾਂ ਦਾ ਉੱਡ ਰਹੀਆਂ ਨੇ। ਇਸ ਤਰ੍ਹਾਂ ਦੀ ਆਵਾਜ਼ ਆ ਰਹੀ ਹੈ। ਜਿਉਂ ਚੀਰ ਕੇ ਜੰਗਲ ਬਾਂਸ ਤੇ ਲੰਘੇ ਤੇਜ਼ ਹਵਾ। ਇਹ ਜਿਹੜੀ ਆਵਾਜ਼ ਆ ਰਹੀ ਹੈ ਉਹਨਾਂ ਦੇ ਗਾਣ ਦੀ, ਉਹਦੀ ਨਾ ਸਿਮਲੀਜ਼ ਦੇ ਰਿਹਾ ਹੈ ਉਹ ਸੂਤਰਧਾਰ, ਕਿ ਇਸ ਤਰ੍ਹਾਂ ਦੀ ਆਵਾਜ਼ ਆ ਰਹੀ ਹੈ। ਜਿਉਂ ਥਲ ਵਿੱਚੋਂ ਲੰਘੇ ਕਾਫਲਾ ਜਦ ਅੱਧੀ ਰਾਤ ਵਿਹਾ। ਅੱਧੀ ਰਾਤ ਗੁਜ਼ਾਰ ਕੇ ਜਿਵੇਂ ਥਲ ਦੇ ਵਿੱਚੋਂ, ਡੈਜ਼ਰਟ ਦੇ ਵਿੱਚੋਂ ਕਾਫਲਾ ਲੰਘਦਾ ਹੈ। ਵਿਹਾ ਮੈਨੇ ਗੁਜ਼ਾਰਨਾ। ਸਾਡਾ ਬੜਾ ਸੋਹਣਾ ਲਫ਼ਜ਼ ਹੈ। ਐਵੇਂ ਗਈ ਵਿਹਾ, ਸ਼ਾਹ ਹੁਸੈਨ ਦੀ ਲਾਈਨ ਹੈ, ਕੋਈ ਦਮ ਯਾਦ ਨਾ ਕੀਤਾ। ਜਦ ਅੱਧੀ ਰਾਤ ਵਿਹਾ ਹੈ ਸਾਰੀ ਵਾਦੀ ਗੂੰਜ ਪਈ। ਇਹ ਕੌਣ ਨੇ ਰਹੀਆਂ ਗਾ। ਇਹ ਕੌਣ ਜਿਹੜੀਆਂ ਨੇ, ਇਹ ਜਿਹੜੀਆਂ ਗਾ ਰਹੀਆਂ ਨੇ ਜਾਦੂਗਰਨੀਆਂ, ਟੋਣੇ ਹਾਰਨੀਆਂ, ਇਹ ਕੌਣ ਨੇ? ਇੱਥੇ ਹੁਣ ਗੀਤ ਜਿਹੜੀ ਹੈ ਉਹਦੀ ਆਵਾਜ਼ ਜਿਹੜੀ ਹੈ ਉਹ ਹੁਣ ਨਿਊਟਰਲ ਹੈ। ਆਵਾਜ਼ ਆ ਰਹੀ ਹੈ, ਉਹ ਦੋਵਾਂ ਨੂੰ ਆ ਰਹੀ ਹੈ ਆਵਾਜ਼। ਗੀਤ ਦੀ ਆਵਾਜ਼ ਉੱਭਰਦੀ ਹੈ। ਅੱਧੀ ਰਾਤ ਦੇਸ ਚੰਬੇ ਦੇ ਚੰਬਾ ਖਿੜਿਆ ਹੋ। ਬਲੂਮਿੰਗ ਹੈ, ਖਿੜਿਆ ਹੈ, ਚੰਬਾ ਖਿੜਿਆ ਮਾਲਣੇ, ਉਹਦੀ ਮਹਿਲੀ ਗਈ ਖੁਸ਼ਬੂ। ਮਹਿਲੀ ਰਾਣੀ ਜਾਗਦੀ, ਉਹਦੇ ਨੈਣੀ ਨੈਂਦ ਨਾਕੋ। ਮਹਿਲਾਂ ਦੇ ਵਿੱਚ ਰਾਣੀ ਜਾਗ ਰਹੀ ਹੈ ਔਰ ਉਹਨੂੰ ਨੀਂਦ ਨਹੀਂ ਆ ਰਹੀ। ਰਾਜੇ ਤਾਈ ਆਖਦੀ ਮੈਂ ਚੰਬਾ ਲੈਣਾ ਸੋ। ਮੈਂ ਚੰਬੇ ਦਾ ਫੁੱਲ ਜਿਹੜਾ ਉਹ ਲੈਣਾ, ਮੈਂ ਚੰਬਾ ਲੈਣਾ। ਜੋ ਕਾਲੇ ਵਨ ਮੋਲਿਆ। ਵਨ ਮੈਨੇ ਜੰਗਲ, ਜੋ ਕਾਲੇ ਜੰਗਲ ਵਿੱਚ। ਮੋਲਣਾ ਮੈਨੇ ਹੁੰਦਾ ਖਿਲਣਾ, ਮਹਿਕਣਾ, ਬਲੂਮ ਕਰਨਾ, ਬਲੌਸਮ ਕਰਨਾ।
ਜਿਹਦੀ ਹੋਕੇ ਜਿਹੀ ਖੁਸ਼ਬੂ, ਹੋਕਾ ਮਨ ਸਾਏ ਜਿਹੜੇ ਅਸੀਂ ਲੈਨੇ ਆ, ਹੋਕਾ ਲੈਣਾ, ਉਹ ਕਾਲੇ ਜੰਗਲ ਦੇ ਵਿੱਚ ਖਿੜਿਆ ਹੈ ਔਰ ਉਹਦੀ ਸਾਏ ਵਰਗੀ ਹੋਕੇ ਵਰਗੀ ਖੁਸ਼ਬੂ ਹੈ। ਧਰਮੀ ਰਾਜਾ ਆਖਦਾ ਬਾਹਾਂ ਵਿੱਚ ਪਰੋ, ਉਹਨੂੰ ਆਪਣੀਆਂ ਬਾਹਾਂ ਦੇ ਵਿੱਚ ਲੈ ਕੇ ਐਮਬਰੇਸ ਕਰਕੇ, ਨਾਰੋ ਜਿੰਦੇ ਮੇਰੀਏ ਲੱਗ ਲੈਣ ਦੇ ਲੋ, ਰੋਸ਼ਨੀ ਹੋਣ ਦੇ ਤੇ ਫੇਰ ਮੈਂ ਤੇ ਚੰਬੇ ਖਾਤਰ ਸੋਹਣੀਏ ਜਾਸਾਂ ਕਾਲੇ ਖੋ ਤੱਕ, ਜਿਹੜਾ ਕੋ ਜਿਹੜਾ ਹੈ ਉੱਥੋਂ ਤੱਕ ਮੈਂ ਜਿਹੜਾ ਹੈ ਮੈਂ ਜਾਵਾਂਗਾ, ਜਿਹੜਾ ਫਾਸਲਾ ਕਰਾਂਗਾ ਜਾਂ ਜੋ ਵੀ ਹੈ ਦੂਰ ਤੱਕ, ਡਾਰਕ ਜਿਹੜਾ ਚਟਾਨਾਂ ਨੇ ਉੱਥੋਂ ਤੱਕ ਮੈਂ ਜਾਵਾਂਗਾ। ਰਾਣੀ ਚੰਬੇ ਸਹਿਕਦੀ, ਰਾਣੀ ਜਿਹੜੀ ਹੈ ਉਹ ਚੰਬੇ ਨੂੰ ਸਹਿਕ ਰਹੀ ਹੈ, ਮਰੀ ਵਿਚਾਰੀ ਹੋ, ਉਹ ਸਹਿਕਦੀ ਹੈ ਔਰ ਤਕਰੀਬਨ ਮਰ ਜਾਂਦੀ ਹੈ ਉਹ। ਜੇਕਰ ਰਾਜਾ ਦੱਬਦਾ, ਜੇਕਰ ਰਾਜਾ ਉਹਨੂੰ ਦੱਬੇ, ਕਬਰ ਉਹਦੀ ਬਣਾਵੇ, ਉਹ ਮੈਲੀ ਹੋ ਜਾਏਗੀ, ਜੇ ਉਹਨੂੰ ਸਾੜੇ ਤੇ ਉਹ ਕਾਲੀ ਹੋ ਜਾਏਗੀ। ਅੱਧੀ ਰਾਤੀ ਦੇਸ ਚੰਬੇ ਦੇ ਚੰਬਾ ਖਿੜਿਆ ਹੋ। ਕਾਫੀ ਹੈ ਮੇਰੇ ਹਾਲ, ਇੱਥੇ ਹੁਣ ਗੱਲਬਾਤ ਕਰ ਲਈਏ, ਦੋ ਬੰਦ ਫੇਰ ਅਸੀਂ ਅੱਗੇ ਪੜ੍ਹ ਲਾਂਗੇ ਤੇ ਫਿਰ ਉਹਨਾਂ ਤੇ ਗੱਲਬਾਤ ਹੋਵੇ। ਇੱਕ ਇੱਕ ਪੜ੍ਹ ਕੇ ਕਰੀਏ ਕਿਉਂਕਿ ਬੰਦ ਕਾਫੀ ਲੰਬਾ ਨੇ। ਹਾਂ, ਇੱਕ ਇੱਕ ਤੇ ਕਰ ਲਓ, ਇੱਕ ਇੱਕ ਤੇ ਕਰ ਲਓ ਜੀ ਜੀ। ਇਹ ਗੀਤ ਹੈ ਤੇ ਉਸ ਤੋਂ ਪਹਿਲੇ ਜਿਹੜਾ ਉਹਦਾ ਜ਼ਿਕਰ ਹੈ। ਮੇਰੇ ਖਿਆਲ ਜੋ ਮੈਨੂੰ ਸਮਝ ਆਈ ਹੈ ਇਹਦੇ ਚ ਕਿ ਇਸ ਬੰਦ ਤੱਕ ਪਹੁੰਚਦੇ ਆ ਸਾਨੂੰ ਸਾਰਾ এনवायरमेंट ਸੈੱਟ ਹੋ ਗਿਆ ਹੈ ਕਿ ਮਾਹੌਲ ਕੀ ਹੈ ਔਰ ਚਾਂਦ ਦੀ ਚਾਨਣੀ ਹੈ, ਬੜਾ ਰੋਮਾਂਟਿਸਾਈਜ਼ ਕੀਤਾ ਗਿਆ ਹੈ। ਫਿਰ ਦੋ ਕੰਟਰਾਸਟ ਚੱਲਦੇ ਪਏ ਨੇ ਦੋਵਾਂ ਦੀ ਫਿਲਾਸਫੀ ਦੇ, ਰੋਮਾਂਸ ਦੇ ਬਾਰੇ ਚ, ਲਾਈਫ ਦੇ ਬਾਰੇ ਚ, ਲਾਈਫ ਦੀ ਯੂਟਿਲਿਟੀ ਦੇ ਬਾਰੇ ਚ, ਫਲਸਫੇ ਦੇ ਬਾਰੇ ਚ ਕਿ ਲਾਈਫ ਦਾ ਫਲਸਫਾ ਕੀ ਹੈ ਔਰ ਲਾਈਫ ਨੂੰ ਜਿਹੜਾ ਦੇਖਣ ਦਾ ਤਰੀਕਾ ਕੀ ਹੈ। ਦੋਵੇਂ ਆਪਣਾ ਆਪਣਾ ਵਿਊ ਪੁਆਇੰਟ ਦੇ ਰਹੇ ਨੇ ਔਰ ਇੱਥੋਂ ਤੱਕ ਪਹੁੰਚਦੇ ਉਹਨਾਂ ਨੇ ਕਾਫੀ ਮਾਹੌਲ ਬਣਾ ਲਿਆ ਲੂਨਾ ਤੱਕ ਜਾਣ ਦਾ, ਜੋ ਮੈਨੂੰ ਸਮਝ ਲੱਗੀ ਹੈ। ਇੱਥੇ ਹੁਣ ਮੈਨੂੰ ਲੱਗਦਾ ਕਿ ਸਹੀ ਸਟੋਰੀ ਜਿਹੜੀ ਹੈ ਔਰ ਉਹ ਜਿਹੜਾ ਇਹਨਾਂ ਨੇ ਪੂਰਾ ਇੱਕ ਮਾਹੌਲ ਬਣਾਇਆ ਵੇ, ਰੋਮਾਂਟਿਸਾਈਜ਼ ਕੀਤਾ ਪੂਰਾ, ਪਾਣੀ ਨੂੰ, ਦਰਿਆ ਨੂੰ, ਦਰਖਤਾਂ ਨੂੰ, ਜੰਗਲ ਨੂੰ, ਹਵਾ ਨੂੰ, ਚੰਨ ਨੂੰ, ਅਸਮਾਨਾਂ ਨੂੰ, ਉਹ ਸਾਰਾ ਕੁਝ ਕਰਕੇ ਇਹਨਾਂ ਨੇ ਹੁਣ ਸਹੀ ਜਿਹੜੀ ਮੇਰੇ ਖਿਆਲ ਸਟੋਰੀ ਤੋਂ ਸ਼ੁਰੂ ਹੋ ਰਹੀ ਹੈ ਕਿ ਇੱਕ ਜੰਗਲ ਦੇ ਵਿੱਚ ਤੁਸੀਂ ਦੱਸਿਆ ਜਿਵੇਂ ਉਹਨਾਂ ਨੇ ਡਿਸਕ੍ਰਾਈਬ ਕੀਤਾ ਪੂਰਾ ਮਾਹੌਲ, ਇੱਕ ਜਾਦੂਈ ਮਾਹੌਲ ਹੈ, ਬੜਾ ਰੋਮਾਂਟਿਸਾਈਜ਼ਡ, ਬੜਾ ਸਪੈਲ ਬਾਈਂਡਿੰਗ ਹੈ ਔਰ ਇਹੋ ਹੀ ਮੂਮੈਂਟ ਹੁੰਦਾ ਜਿਹਦੇ ਵਿੱਚ ਬੰਦਾ ਬਹੁਤ ਜ਼ਿਆਦਾ ਨਾ ਰੋਮਾਂਟਿਕ ਹੁੰਦਾ ਹੈ, ਬੜਾ ਫ੍ਰਜਾਈਲ ਹੁੰਦਾ ਹੈ, ਵੀਕ ਹੁੰਦਾ ਹੈ ਔਰ ਉਹਦੇ ਬਾਅਦ ਉਹਨੂੰ ਉਹ ਜਿਹੜੀ ਫਿਜ਼ਾ ਹੈ ਜਿਹਦੇ ਵਿੱਚ ਜਾਦੂ ਨਾਲ ਭਰੀ ਹੈ ਔਰ ਹਰ ਉਹ ਇਨਸਾਨ ਜਿਹੜਾ ਇਸ ਫਿਜ਼ਾ 'ਚ ਖੜਾ ਹੈ ਉਹ ਇਹਦੇ ਸਪੈਲ ਬਾਉਂਡ ਤੋਂ ਬਾਹਰ ਨਹੀਂ ਜਾ ਸਕਦਾ। ਐਡੀ ਖੂਬਸੂਰਤ ਔਰ ਮੈਜੀਕਲ ਜੀ এনवायरमेंट ਉਹਨਾਂ ਨੇ ਤਸਵੀਰ ਖਿੱਚੀ, ਉਹਦੀ ਪਿਕਚਰਾਈਜ਼ ਕੀਤਾ ਹੈ ਸਾਰਾ, ਬਹੁਤ ਖੂਬਸੂਰਤ। ਤੇ ਬਾਕੀ ਉਹ ਇਹ ਫਿਜ਼ਾ ਕਿਹੋ ਜਿਹੀ ਹੈ, ਉਹਦੀਆਂ ਨੇ ਸਿਮਲੀਆਂ ਇੰਨੀਆਂ ਖਿੱਚੀਆਂ ਜਿਹੜੀਆਂ ਕਿ ਮੈਂ ਕਹਿੰਦਾ ਕਮਾਲ ਨੇ, ਬਹੁਤ ਖੂਬਸੂਰਤ। ਬਸ ਇੰਨਾ ਮੈਂ ਕਹਿਣਾ ਸੀ। ਅੱਛਾ ਜ਼ੁਬੈਰ ਸਾਹਿਬ, ਇਹ ਜਿਹੜਾ ਚੰਬਾ ਆ, ਮਤਲਬ ਇਹ ਜਿਹੜਾ ਗੀਤ ਆ ਉਸ ਵਿੱਚ ਉਹ ਰਾਣੀ ਚੰਬਾ ਉਸ ਕੋਲ ਉਸ ਤੱਕ ਚੰਬੇ ਦੀ ਖੁਸ਼ਬੂ ਜਿਹੜੀ ਹੈ ਉਹ ਪਹੁੰਚੀ ਹੈ ਤੇ ਉਹ ਫਿਰ फरमाइश करनी पी राजे सू कि मिकी चंबे की सैकनी पी, इतना ज्यादा कि मरण तक पहुंची गई। ये किस चीज ना मेटाफर आ, खाली चंबा ते नहीं, मिकी माड़ी अपनी परसेप्शन यही है कि हो सकना है किसी और चीज ना मेटाफर आ, औलाद ना मेटाफर आ, चंबा क्या चीज? रानी एक इतना सैकड़ी पी कि राजा आखना पिया कि राजा जेकर राजा दबदा मैली जांदी हो, जेकर राजा साड़दा ताली जांदी हो। हाँ जी, करने हैं ते गल खोल पहले बंद ते गल पहले कर लीए ते फिर मैं कहते आ जाने फिर
ਅਗਰ ਪਹਿਲੇ ਬੰਦ ਦਾ ਸਵਾਲ ਨਹੀਂ ਕਰ ਕਿਸੇ ਨੇ ਤੇ ਫਿਰ ਪਹਿਲੇ ਦੂਸਰੇ ਪੰਜ ਤੇ ਉਹ ਬਸ ਉਹ ਜ਼ਿਕਰ ਕਰ ਰਿਹਾ ਸੂਤਰਧਾਰ ਠੀਕ ਹੈ ਸਵਾਲ ਕਰ ਰਿਹਾ ਕਿ ਉਹ ਜਿਹੜਾ ਹੈ ਨੇ ਆਵਾਜ਼ ਜਿਹੜੀ ਆ ਰਹੀ ਹੈ ਉਹਦੀ ਤਸ਼ਵੀਹਾਂ ਦੇ ਰਿਹਾ ਉਹ। ਹਾਂਜੀ ਜੀ ਹਾਂ बड़े अरसे बाद ये लफ्ज सुनिया टूने हारियां। वारिस शाह भी बहुत इस्तेमाल करना है ये लफ्ज। ਮੈਨੂੰ ਲੱਗਾ ਹਾਂਜੀ ਸੀ ਹਾਂਜੀ ਜਿਵੇਂ ਇਹ ਜਰਾ ਮੇਰਾ ਖਿਆਲ ਹੈ ਕਿ ਇਹ ਲੂਣਾ ਵਾਲੀ ਇਸ਼ਾਰਾ ਹੋ ਰਿਹਾ ਚੰਬੇ ਨੂੰ ਜਿਹੜਾ ਨਾ ਉਹਨੂੰ ਤਸ਼ਬੀਹ ਦਿੱਤੀ ਜਾ ਰਹੀ ਹੈ ਚੰਬੇ ਦੇ ਨਾਲ ਲੂਣਾ ਨੂੰ। ਔਰ ਇਹ ਇੱਕ ਮੇਰਾ ਖਿਆਲ ਹੈ ਸ਼ਾਇਦ ਆਈ ਮੇ ਬੀ ਰੋਂਗ ਕਿ ਅਚੀਵ ਕੀਤਾ ਜਾ ਰਿਹਾ ਹੈ ਜਾਂ ਥੋੜਾ ਜਿਹਾ ਨਾ ਆਪਣਾ ਕਿਸ਼ਵਰ ਜੀ ਥੋੜਾ ਜਿਹਾ ਸੇਕਰੇਟ ਕਿਸਮ ਦਾ ਹੈ ਫੁੱਲ। ਮੈਨੂੰ ਪਤਾ ਨਹੀਂ ਇਹਦੀਆਂ ਕਿੰਨੀਆਂ ਡਿਟੇਲ ਹੈ ਲੇਕਿਨ ਹੈਗਾ ਕਿ ਉਹ ਸਾਡੇ ਇੱਕ ਬੜਾ ਸ਼ਾਇਰ ਹੈਗੇ ਨੇ ਸਾਜਾ ਸੁਲਤਾਨ ਬਾਹੂ, ਉਹਨਾਂ ਦੀ ਜਿਹੜੇ ਸ਼ੁਰੂ ਹੁੰਦੇ ਨੇ ਸ਼ਾਇਰੀ ਅਲਫ ਅੱਲਾ ਚੰਬੇ ਦੀ ਬੂਟੀ ਮੁਰਸ਼ਿਦ ਮਨ ਵਿੱਚ ਲਾਈ ਹੂ ਅੰਦਰ ਬੂਟੀ ਮੁਸ਼ਕ ਮਚਾਇਆ ਜਾਂ ਫੁੱਲਣ ਤੇ ਆਈ ਹੂ ਜਿਵੇਂ ਮੁਰਸ਼ਿਦ ਬਾਹੂ ਜਿਉਂ ਹੈ ਬੂਟੀ ਲਾਈ ਹੂ ਅਲਫ ਅੱਲਾ ਚੰਬੇ ਦੀ ਬੂਟੀ ਹਾਂਜੀ ਮੁਰਸ਼ਿਦ ਮਨ ਵਿੱਚ ਲਾਈ ਹੂ। ਉਹ ਜਿਹੜਾ ਨਾ ਚੰਬੇ ਦੀ ਬੂਟੀ ਦੇ ਪਿੱਛੇ ਕੋਈ ਜਿਹੜਾ ਹੈ ਉਹ ਲੱਭਾਂਗੇ ਅਸੀਂ। ਇੱਥੇ ਮੈਨੂੰ ਮੇਰੇ ਜ਼ਿਹਨ 'ਚ ਨਹੀਂ ਆ ਰਿਹਾ ਕੋਈ, ਲੇਕਿਨ ਇਹ ਕੋਈ ਖਾਸ ਫੁੱਲ ਹੈ, ਖੁਸ਼ਬੂ ਹੈ ਉਹਦੀ, ਕੀ ਹੈ ਉਹ? ਤੇ ਅਦੀਅਤਾ ਜੀ ਤੁਸੀਂ ਬੋਲੋ, ਗੱਲ ਕਰੋ। ਸਰ ਮੈਨੂੰ ਤਾਂ ਉਹਦੇ ਦਾ ਜਿਹੜਾ ਸੁਲਤਾਨ ਬਾਹੂ ਜੀ ਦਾ ਹੈਗਾ ਉਹ ਆਈ ਥਿੰਕ ਉਹ ਚਮੇਲੀ ਦਾ ਫੁੱਲ ਜਾਂ ਚੰਬੇਲੀ ਦੀ ਬੂਟੀ ਦਾ ਜ਼ਿਕਰ ਹੈ ਜੋ ਮੈਨੂੰ ਲੱਗਦਾ ਹੈ। ਆਈ ਮੇ ਬੀ ਰੋਂਗ ਬਟ ਚੰਬੇਲੀ ਔਰ ਚੰਬਾ ਇੱਕੋ ਹੀ ਚੀਜ਼ ਹੈ। ਓਕੇ ਰਾਈਟ ਸਰ। ਚੰਬੇਲੀ ਉਰਦੂ 'ਚ ਹੈ ਤੇ ਚੰਬਾ ਪੰਜਾਬੀ। ਹਾਂਜੀ ਮਨਜ਼ੂਰ ਸਾਹਿਬ ਜਦੋਂ ਪੜ੍ਹਾ ਰਹੇ ਸਨ ਨਾ ਸਾਨੂੰ ਤੇ ਚੰਬੇ ਦਾ ਜ਼ਿਕਰ ਹੋਇਆ ਸੀ ਤੇ ਉਹਨਾਂ ਨੇ ਕਿਹਾ ਸੀ ਚੰਬੇ ਦੀ ਜਿਹੜੀ ਖੁਸ਼ਬੂ ਹੁੰਦੀ ਹੈ ਨਾ ਬਹੁਤ ਬਹੁਤ ਤੇਜ਼ ਹੁੰਦੀ ਹੈ, ਤੁਸੀਂ ਰੋਕ ਨਹੀਂ ਸਕਦੇ ਔਰ ਬੜੀ ਲੌਂਗ ਐਂਡ ਲਾਸਟਿੰਗ ਹੁੰਦੀ ਹੈ, ਤੁਸੀਂ ਛੁਪਾ ਨਹੀਂ ਸਕਦੇ। ਠੀਕ ਹੈ। ਉਹ ਵੱਖ ਕਰਦੀ ਹੈ ਬਾਕੀ ਫੁੱਲਾਂ ਤੋਂ। ਤੇ ਜਿਹੜੀ ਯਾਰ ਦੀ ਖੁਸ਼ਬੂ ਹੈ, ਸ਼ੋਹਰ ਦੀ ਖੁਸ਼ਬੂ ਹੈ, ਸਾਈਂ ਦੀ ਖੁਸ਼ਬੂ ਹੈ, ਤੁਹਾਡੇ ਉਸਤਾਦ ਦੀ ਖੁਸ਼ਬੂ ਹੈ, ਪਿਆਰ ਦੀ ਖੁਸ਼ਬੂ ਹੈ, ਮਾਸ਼ੂਕ ਦੀ ਖੁਸ਼ਬੂ ਹੈ। ਇਸ ਤਰ੍ਹਾਂ ਇਸ਼ਕ ਮਸ਼ੂਕੀ ਜਿਹੜੀ ਉਹ ਵੀ ਨਹੀਂ ਛੁਪਦੀ, ਇਸੇ ਤਰ੍ਹਾਂ ਨਹੀਂ ਛੁਪਦੀ ਜਿਸ ਤਰ੍ਹਾਂ ਚੰਬੇ ਦੀ ਖੁਸ਼ਬੂ ਤੁਸੀਂ ਨਹੀਂ ਛੁਪਾ ਸਕਦੇ, ਬੜੀ ਤੇਜ਼ ਹੁੰਦੀ ਹੈ। ਸਮਥਿੰਗ ਲਾਈਕ ਦੈਟ। So is it also the same thing as ਨਰਗਿਸ ਕਿ ਜਿਹੜੀ ਚੰਬਾ ਜਾਂ ਚਮੇਲੀ ਦਾ ਗੱਲ ਕਿ ਉਹ ਹੋਰ ਚੀਜ਼ ਹੈ ਜੀ? ਨਹੀਂ, ਨਰਗਸ ਹੀ ਫੁੱਲ ਹੋਰ ਨੇ। ਓਕੇ ਨਰਗਸ ਹੀ ਫੁੱਲ ਹੋਰ ਨੇ, ਬਿਲਕੁਲ ਠੀਕ ਹੈ। ਹਾਂਜੀ ਅਮਰਜੀਤ ਜੀ ਤੁਸੀਂ ਦੱਸੋ। ਹਾਂਜੀ, ਪਹਿਲਾਂ ਤੇ ਮੇਰਾ ਖਿਆਲ ਹੈ ਗੀਤ ਤੋਂ ਪਹਿਲਾਂ ਜਿਹੜਾ ਇੱਕ ਵਾਤਾਵਰਨ ਜਾਂ ਇੱਕ ਫਿਜ਼ਾ ਬਣਾਈ ਆ ਕਿ ਆਵਾਜ਼ ਆ ਰਹੀ ਹੈ ਪਿੱਛੋਂ, ਕੋਈ ਗਾ ਰਹੀਆਂ ਨੇ ਕੁੜੀਆਂ ਔਰ ਨਜ਼ਰ ਨਹੀਂ ਆ ਰਹੀਆਂ ਕੁੜੀਆਂ, ਸਿਰਫ ਆਵਾਜ਼ ਹੀ ਸਾਰੇ ਮਾਹੌਲ ਦੇ ਵਿੱਚ ਗੂੰਜ ਰਹੀ ਆ। ਔਰ ਉਹਦੀਆਂ ਐਗਜ਼ਾਮਪਲਸ ਦਿੱਤੀਆਂ ਨੇ ਆਵਾਜ਼ਾਂ ਜਿਹੜੀਆਂ ਕੁਦਰਤ ਦੇ ਵਿੱਚ ਆਵਾਜ਼ਾਂ ਆਉਂਦੀਆਂ ਨੇ ਕਿ ਗੁੰਬਦ ਦੇ ਵਿੱਚ ਜਿਹੜਾ ਆਵਾਜ਼ ਆਉਂਦੀ ਤੇ ਐਕੋ ਇਫੈਕਟ ਹੁੰਦਾ ਉਹਦੇ ਨਾਲ ਬਾਰ-ਬਾਰ। ਪਹਾੜਾਂ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਹੁੰਦਾ ਕਿ ਇੱਕ ਆਵਾਜ਼ ਆਵੇ ਤਾਂ ਬਾਰ-ਬਾਰ ਫਿਰ ਤੁਹਾਨੂੰ ਟੁੰਬਦੀ ਆਉਂਦੀ ਐਕੋ। ਜਾਂ ਮਧੂ ਮੱਖੀਆਂ ਦਾ, ਚਲੋ ਹੁਣ ਅਸੀਂ ਕਹਿੰਦੇ ਕਿ ਡੂਮਣਾ ਜੀ, ਮੱਖੀਆਂ ਦਿਸਦੀਆਂ ਨਹੀਂ ਪਰ ਉਹਨਾਂ ਦੀ ਆਵਾਜ਼ ਜਿਹੜੀ ਹੁੰਦੀ ਆ ਘੂੰ ਘੂੰ ਦੀ ਆਵਾਜ਼, ਤੁਹਾਨੂੰ ਇੱਕ ਕਿਸਮ ਦੀ ਪਤਾ ਨਹੀਂ ਤੁਸੀਂ ਸੁਣੀ ਹੋਏ ਜਾਂ ਨਹੀਂ ਹੋਏ, ਉਹਨਾਂ ਦਾ ਟੋਲਾ ਜਦੋਂ ਘੁੰਮਦਾ ਤਾਂ ਉਹ ਆਵਾਜ਼ ਸੁਣਦੀ ਆ। ਜਾਂ ਜੰਗਲ ਦੇ ਬਾਂਸਾਂ ਦੇ ਵਿੱਚ ਵੀ ਜਦੋਂ ਹਵਾ ਲੰਘਦੀ ਆ, ਨਾ ਹਵਾ ਦਿਸਦੀ ਆ ਨਾ ਆਵਾਜ਼ ਸਿਰਫ ਸੁਣਦੀ ਆ। ਮਤਲਬ ਕੁਦਰਤ ਦੇ ਅਜੀਬੋ ਗਰੀਬ ਆਵਾਜ਼ਾਂ ਜੋ ਵਿੱਚੋਂ ਇਹ ਕੁੜੀਆਂ ਦੀ ਵੀ ਆਵਾਜ਼ ਆ ਰਹੀ ਆ। ਹੁਣ ਇੱਕ ਜਿਹੜੀ ਗੱਲ ਹੈ ਕਿ ਜਿਉਂ ਥਲ ਚੋਂ ਲੰਘੇ ਕਾਫਲਾ ਅੱਧੀ ਰਾਤ ਵਿਆਹ, ਪੁਰਾਣੇ ਜ਼ਮਾਨੇ ਵਿੱਚ ਸਿਲਕ ਰਾਊਟ ਤੇ ਲਾ ਕੇ ਜਦੋਂ ਕਾਫਲੇ ਲੰਘਦੇ ਸੀ ਤੇ ਉਹ ਪਿੰਡਾਂ ਤੋਂ ਬਾਹਰ ਦੀ ਲੰਘਦੇ ਤੇ ਊਂਠਾਂ ਦੇ ਗਲਾਂ 'ਚ ਟੱਲੀਆਂ ਤੇ ਉਹ ਕਾਫਲੇ ਜਾਣ ਦੀ ਜਿਹੜੀ ਆਵਾਜ਼ ਹੈ ਪਿੰਡਾਂ ਵਾਲਿਆਂ ਨੂੰ ਸੁਣਦੀ ਆ, ਪਰ ਉਹ ਆਮ ਤੌਰ ਤੇ ਕਾਫਲੇ ਦਿਸਦੇ ਨਹੀਂ, ਰਾਤਾਂ ਨੂੰ ਚੱਲਦੇ ਨੇ ਕਿਉਂਕਿ ਨਾ ਗਰਮੀ ਤੇ ਨਾ ਧੁੱਪ ਤੇ ਨਾ ਕੁਛ ਹੋਰ। ਉਹਨਾਂ ਨੂੰ ਡਾਇਰੈਕਸ਼ਨ ਤਾਂ ਤਾਰਿਆਂ ਤੋਂ ਮਿਲਦੀ ਆ, ਪਰ ਦਿਨੇ ਇੰਨੀ ਗਰਮੀ ਕਰਕੇ ਕਾਫਲੇ ਨਹੀਂ ਤੁਰਦੇ। ਰਾਤ ਨੂੰ ਕਾਫਲਿਆਂ ਦੀ ਆਵਾਜ਼ ਜਦੋਂ ਕੋਲ ਦੀ ਲੰਘਦੀ ਤੇ ਮਤਲਬ ਅਜੀਬੋ ਗਰੀਬ ਆਵਾਜ਼ਾਂ ਆ ਰਹੀਆਂ ਨੇ ਵਾਤਾਵਰਨ ਦੇ ਵਿੱਚ
ਅਖੀਰ 'ਚ ਦੱਸ ਰਿਹਾ ਕਿ ਇਹ ਕੁੜੀਆਂ ਗਾ ਰਹੀਆਂ ਨੇ ਕੋਈ। ਹੁਣ ਉਹ ਤੋਂ ਅਗਲਾ ਗੀਤ ਆ ਗਿਆ, ਜਿੱਦਾਂ ਤੁਸੀਂ ਕਹਿੰਦੇ ਸੀ ਕਿ ਚੰਬੇ ਦਾ ਫੁੱਲ ਹੋ ਗਿਆ ਜੈਸਮਿਨ ਫਲਾਵਰ। ਜੈਸਮਿਨ ਦਾ ਫਲਾਵਰ ਜਿਹੜਾ ਹੁੰਦਾ ਕਿ ਚੰਬੇ ਦਾ ਬਹੁਤ ਹੀ ਚਿੱਟਾ ਖੁਸ਼ਬੂਦਾਰ ਬੜੇ ਫ੍ਰੈਗਰੈਂਟ ਮਤਲਬ ਫਲਾਵਰ ਹੈ। ਆਮ ਤੌਰ ਤੇ ਇਹ ਰਾਤ ਨੂੰ ਹੀ ਫੁੱਲ ਖਿੜਦਾ। ਇਹਦੀ ਲਾਈਫ ਸਿਰਫ 1-2 ਦਿਨ ਹੀ ਹੁੰਦੀ ਹੈ। ਗਰਮੀਆਂ ਹੋਣ ਤੇ 1-2 ਦਿਨਾਂ ਦੇ ਵਿੱਚ ਹੀ ਖਤਮ ਹੋ ਜਾਂਦਾ ਹੈ। ਇਹ ਤਾਂ ਬੜੀ ਪਾਪੂਲਰ ਚੀਜ਼ ਹੈ ਪੰਜਾਬ ਦੇ ਆਪਣੇ ਹਿੰਦੂ ਕਲਚਰ 'ਚ। ਇਹਨਾਂ ਦੀਆਂ ਚੰਬੇ ਦੀਆਂ ਡੋਡੀਆਂ ਜਿਹੜੀਆਂ ਆਮ ਬਾਜ਼ਾਰਾਂ 'ਚ ਵਿਕਦੀਆਂ ਜਾਂ ਲੋਕੀ ਤੋੜ ਕੇ ਲਿਆਉਂਦੇ ਨੇ, ਉਹਨੂੰ ਮੋਂਗਰਾ ਕਹਿੰਦੇ ਨੇ। ਉਹਨਾਂ ਦੀ ਇੱਕ ਲੜੀ ਜੀ ਬਣਾ ਕੇ ਕੁੜੀਆਂ ਆਪਣੇ ਵਾਲਾਂ ਦੇ ਉੱਤੇ ਪਿੱਛੇ ਲਾਉਂਦੀਆਂ ਨੇ ਜਾਂ ਆਪਣੇ ਰਿਸਟ ਦੇ ਉੱਤੇ ਲਾ ਕੇ, ਮਤਲਬ ਫ੍ਰੈਗਰੈਂਟ ਫਲਾਵਰ ਦੀਆਂ ਡੋਡੀਆਂ ਜਾਂ ਚੰਬੇ ਦੀਆਂ ਗੁੜੀਆਂ ਉਹ ਬੜੀਆਂ ਪਾਪੂਲਰ ਨੇ। ਸੋ ਹਾਂ, ਜੈਸਮਿਨ ਫਲਾਵਰ ਚੰਬਾ ਇੱਕ ਬਹੁਤ ਹੀ ਸੋਹਣਾ, ਚੰਬੇ ਦੇ ਫੁੱਲ ਤੋਂ ਹੀ ਚੰਬਾ ਵੈਲੀ ਦਾ ਨਾਂ ਬਣਿਆ। ਤੇ ਅੱਗੇ ਗੀਤ ਦੀ ਜਿਹੜੀ ਗੱਲ ਹੈ ਈਸ਼ਵਰ ਹੋਰਾਂ ਨੇ ਕੀਤੀ ਆ ਕਿ ਅੱਧੀ ਰਾਤ ਹੈ ਔਰ ਚੰਬਾ ਖਿੜਿਆ, ਕਿਉਂਕਿ ਰਾਤ ਨੂੰ ਨਹੀਂ ਖਿੜਦਾ। ਅੱਧੀ ਰਾਤ ਦਾ ਮਤਲਬ ਇਹ ਵੀ ਹੋ ਸਕਦਾ ਕਿ ਡਾਰਕ ਸਾਈਡ ਆਫ ਨੇਚਰ। ਵੈਲੀ ਦੇ ਵਿੱਚ ਸਾਰਾ ਕੁਝ ਖੁਸ਼ਹਾਲੀ ਆ, ਰੋਮਾਂਸ ਹੈ, ਪਰ ਅੱਧੀ ਰਾਤ ਹੈ, ਡਾਰਕ ਸਾਈਡ ਵੀ ਹੈਗੀ ਆ। ਉਹਦੇ ਵਿੱਚ ਇਹਨੂੰ ਇਹ ਕਹਿ ਸਕਦੇ ਹਾਂ ਕਿ ਜਿਹੜਾ ਚੰਬਾ ਆ ਚਿੱਟਾ ਫੁੱਲ ਹੈ, ਉਹ ਤੇ ਹੈ ਰੈਫਰੈਂਸ ਟੂ ਲੂਣਾ ਦੀ ਜਵਾਨੀ, ਬਿਊਟੀ, ਉਹਦਾ ਸਾਰਾ। ਤੇ ਜਿਹੜੀ ਖੁਸ਼ਬੂ ਆ ਉਹਦੀਆਂ ਡਿਜ਼ਾਇਰਸ, ਉਹਦੀਆਂ ਵਿਸ਼ਿਸ ਜਿਹੜੀਆਂ ਹੈਗੀਆਂ, ਜੇ ਇਸ ਹਿਸਾਬ ਨਾਲ ਦੇਖੀਏ ਕਿ ਉਹਦੀ ਜਿਹੜੀ ਖਬਰ ਹੈ, ਉਹਦੀ ਸੁਹੱਪਣ ਦੀ ਜਿਹੜੀ ਖਬਰ ਹੈ ਮਹਿਲਾਂ 'ਚ ਪਹੁੰਚੀ ਆ। ਤੇ ਉੱਥੇ ਫਿਰ ਮਹਿਲਾਂ 'ਚ ਜਦੋਂ ਸਟੋਰੀ ਬਣਦੀ ਕਿ ਉਹ ਚਲੀ ਜਾਂਦੀ ਹੈ ਜੀ, ਪਰ ਉਹਨੂੰ ਮਹਿਲੀ ਨੀਂਦ ਨਾ ਆਏ। ਉਹਨੂੰ ਮਹਿਲਾਂ 'ਚ ਪਹੁੰਚ ਗਈ ਆ, ਪਰ ਉਹਨੂੰ ਅਪਸੈਟ ਹੈ, ਉਹਨੂੰ ਮਤਲਬ ਕੋਈ ਸਮਝ ਨਹੀਂ ਆ ਰਹੀ। ਤਾਂ ਰਾਜੇ ਨੂੰ ਆਪਣੀਆਂ ਐਂਬੀਸ਼ਨਸ ਦੱਸਦੀ ਹੈ, ਰਾਜੇ ਸਲਵਾਨ ਨੂੰ, ਕਿ ਮੈਂ ਚੰਬਾ ਲੈਣਾ, ਕਿ ਮੈਂ ਆਪਣੀਆਂ ਖਾਹਿਸ਼ਾਂ ਨੂੰ ਪੂਰਾ ਕਰਨਾ। ਅੱਛਾ, ਹੁਣ ਦੇਖੋ ਧਰਮੀ ਰਾਜਾ ਇੱਥੇ ਲਿਖਿਆ ਕਿ ਰਿਲੀਜਨ ਦੇ ਪੁਆਇੰਟ ਆਫ ਵਿਊ ਦੇ ਨਾਲ ਰਾਜਾ ਜਿਹੜਾ ਹੁਣ ਜਾਂ ਤਾਂ ਕਾਲੇ ਵਣ ਮੌਲਿਆ ਜਾਂ ਤੇ ਗਰੀਬੀ ਦੇ ਵਿੱਚ ਜਿੱਥੇ ਇਹ ਪੈਦਾ ਹੋਇਆ ਫੁੱਲ ਜਾਂ ਲੂਣਾ ਪੈਦਾ ਹੋਈ ਆ, ਜਾਂ ਤਾਂ ਉੱਧਰ ਜਾਵੇ। ਤੇ ਦੂਸਰਾ, ਉਹਨੂੰ ਰਾਤ ਨੂੰ ਬਾਹਾਂ ਦੇ ਵਿੱਚ ਘੁੱਟ ਕੇ ਉਹਨੂੰ ਪ੍ਰੋਮਿਸ ਕਰਦਾ ਕਿ ਮੈਂ ਤੈਨੂੰ ਸਵੇਰੇ ਉੱਠਦਾ ਹੀ ਮੈਂ ਕਹਿੰਦਾ ਲੈਣ ਜਾਊਂਗਾ। ਤੇ ਰਾਜੇ ਦੀ ਵੀ ਦੇਖੋ ਇਹਦੇ 'ਚ ਧਰਮੀ ਰਾਜੇ ਦੀ ਆ ਕਿ ਜੇ ਤੇ ਉਹ ਇਹਦੀ ਖਾਹਿਸ਼ ਨੂੰ ਪੂਰਾ ਕਰਦਾ, ਖਾਹਿਸ਼ ਨੂੰ ਦੱਬਣਾ ਔਰ ਸਾੜਨਾ, ਇਹ ਦੋ ਰਿਲੀਜੀਅਸ ਪੁਆਇੰਟ ਆਫ ਵਿਊ ਦੇ ਨਾਲ ਉਹਨੇ ਇਹ ਖੁਸ਼ਬੂ ਨੂੰ ਕੀਤਾ ਕਿ ਲੂਣਾ ਦੀਆਂ ਖਾਹਿਸ਼ਾਂ ਨੂੰ ਜੇ ਤੇ ਉਹ ਹਿੰਦੂ ਧਰਮ ਦੇ ਹਿਸਾਬ ਨਾਲ ਉਹਨੂੰ ਸਾੜ ਦਿੰਦਾ ਤੇ ਉਹ ਖਤਮ ਹੋ ਜਾਂਦੀ ਆ, ਜੇ ਉਹਨੂੰ ਦੱਬ ਦਿੰਦਾ ਤੇ ਉਹ ਵੈਸੇ ਉਹ ਕਾਲੀ ਹੋ ਜਾਂਦੀ ਆ। ਸੋ ਇਹ ਮਿਸਟਰੀ ਸਲਵਾਨ ਦੇ ਲਈ ਵੀ ਆ, ਧਰਮੀ ਰਾਜੇ ਲਈ, ਕਿ ਮੈਂ ਕਿਸ ਤਰ੍ਹਾਂ ਇਸ ਚੀਜ਼ ਨੂੰ ਹੈਂਡਲ ਕਰਾਂ। ਸੋ ਲੂਣਾ ਦੀ ਬਿਊਟੀ ਉਹ ਫੁੱਲ ਹੈ, ਖੁਸ਼ਬੂ ਉਹਦੀਆਂ ਖਾਹਿਸ਼ਾਂ ਨੇ। ਰਾਜੇ ਦੀ ਮਿਸਟਰੀ ਇਹ ਆ ਕਿ ਮੈਂ ਉਹਨੂੰ ਕਿਸ ਤਰ੍ਹਾਂ ਹੈਂਡਲ ਕਰਾਂ। ਮੈਂ ਥੋੜਾ ਇਸ ਤਰ੍ਹਾਂ ਸਮਝਿਆ ਸੀ। ਬੜਾ ਸੋਹਣਾ ਤੁਸੀਂ ਕੀਤਾ, ਬੜੀ ਇਹਦੀਆਂ ਬਣਾਈਆਂ ਨੇ। ਜਿਹੜੀ ਕਾਲੇ ਵਨ ਮੋਲਿਆ, ਯਾਨੀ ਕਿ ਕਾਲੇ ਜੰਗਲ ਦੇ ਵਿੱਚ ਉਹ ਬਲੂਮ ਕੀਤਾ ਹੈ, ਖਿੜਿਆ ਹੈ। ਮੈਨੂੰ ਲੱਗਦਾ ਹੈ ਕਿ ਇਹ ਜਿਹੜਾ ਫਰਾਈਡ ਦੇ ਹਿਸਾਬ ਨਾਲ ਜਿਹੜੀਆਂ ਅਨਕੌਂਸ਼ੀਅਸ ਡਿਜ਼ਾਇਰ ਨੇ ਬੰਦੇ ਦੀਆਂ, ਜਿਹੜੀਆਂ ਡਾਰਕਨੈਸ ਹੈ, ਅਨਕੌਂਸ਼ੀਅਸ ਵੀ ਡਾਰਕਨੈਸ ਹੈ, ਤੇ ਉਹ ਕਾਲੇ ਫੋਰੈਸਟ ਦੇ ਵਿੱਚ ਉਹਦੀਆਂ ਖੁਆਇਸ਼ਾਂ ਜਿਹੜੀਆਂ ਨੇ ਬਲੂਮ ਕਰ ਰਹੀਆਂ ਨੇ। ਔਰ ਸਾਏ ਹੌਕੇ ਵਰਗੀ ਉਹਦੀ ਖੁਸ਼ਬੂ ਹੈ। ਹੌਕੇ ਦਾ ਮਤਲਬ ਹੈ ਅਨਫੁਲਫਿਲਮੈਂਟ ਹੈ, ਉਹਦੀ ਜਿਹੜੀ ਹੈ ਉਹ ਪੂਰੀ ਨਹੀਂ ਹੋ ਰਹੀ, ਉਹ ਸਹਿਕੀ ਹੋਈ ਹੈ। ਬਾਕੀ ਇਹ ਜਿਹੜਾ ਅੱਗੇ ਰਾਣੀ ਹੈ ਉਹ ਇੰਨੀ ਜ਼ਿਆਦਾ ਉਹਦੇ ਲਈ ਉਹਨੂੰ ਹੈ ਤੇ ਸਾਰਾ ਸਿੰਬੋਲਿਕ ਹੀ ਹੈ, ਲੇਕਿਨ ਅਗਰ ਉਹਨੂੰ ਚੰਬਾ ਨਹੀਂ ਮਿਲਦਾ ਤੇ ਉਹ ਮਰ ਜਾਂਦੀ ਹੈ। ਔਰ ਫਿਰ ਰਾਜਾ ਜਿਹੜਾ ਅੱਧੀ ਰਾਤੀ ਚੰਬਾ ਖਿੜਿਆ, ਉਹ ਦੁਬਾਰਾ ਉਹਨੂੰ ਲਾਈਨਾਂ ਨੂੰ ਰਿਪੀਟ ਕਰ ਰਿਹਾ। ਹਾਂਜੀ ਸਹੀ ਸਾਹਿਬ, ਮੈਂ ਤੇ ਗੱਲ ਹੀ ਕੀਤੀ, ਲੇਕਿਨ ਖੈਰ ਕਾਫੀ ਚੀਜ਼ਾਂ ਨੇ ਖੋਲ ਦਿੱਤੀ ਹੈ ਅਮਰਜੀਤ ਹੋਰਾਂ ਨੇ।
ਮੈਨੂੰ ਲੱਗਦਾ ਪਿਆ ਕਿ ਇੱਕ ਤੇ ਤੁਸੀਂ ਸਹੀ ਗੱਲ ਕੀਤੀ ਹੈ ਕਿ ਜਿਹੜੀ ਉਹ ਡਾਰਕ ਸਾਈਡ ਆਫ ਹਿਊਮਨ ਡਿਜ਼ਾਇਰ ਹੈ ਪਰਫਰਾਇਰ, ਉਹਦੇ ਵੱਲ ਇਸ਼ਾਰਾ ਕੀਤਾ ਗਿਆ ਹੈ। ਔਰ ਜਿਹੜੀਆਂ ਤੁਹਾਡੀਆਂ ਡਾਰਕ ਸਾਈਡਸ ਨੇ ਤੇ ਲਸਟਫੁਲ ਐਕਟਸ ਨੇ, ਉਹ ਹੁੰਦੇ ਵੀ ਹਨੇਰੇ ਚ ਨੇ ਤੇ ਰਾਤ ਦੀ ਗਹਿਰਾਈ ਚ ਹੁੰਦੇ ਨੇ। ਔਰ ਕ੍ਰੀਏਟੀਵਿਟੀ ਵੀ ਸਾਰੀ ਰਾਤ ਚ ਹੁੰਦੀ ਹੈ। ਸੋ ਕ੍ਰੀਏਟੀਵਿਟੀ, ਰੋਮਾਂਟਿਸਿਜ਼ਮ ਐਂਡ ਆਲ ਦੀ ਸਪਰੈਸਡ ਹਿਊਮਨ ਡਿਜ਼ਾਇਰ ਜਿਹੜੀਆਂ ਨੇ, ਉਹ ਦੇ ਕਮ ਅਪ ਐਟ ਨਾਈਟ ਟਾਈਮ। ਉਹ ਸਾਡੀ ਸਾਰੀ ਜਿਹੜੀ ਰੋਮਾਂਟਿਕ ਪੋਇਟਰੀ ਹੈ, ਉਹ ਸਾਰੀ ਰਾਤ ਦੇ ਵਸਲ ਤੇ ਹਨੇਰੇ ਜਿੱਤੇ ਰਾਤ ਦੀ ਇੰਤਜ਼ਾਰ ਦੇ ਵਿੱਚ ਸੁਬਹ ਹੋਣ ਤੋਂ ਪਹਿਲੇ ਪਹਿਲੇ ਇਹ ਸਾਰੀ ਚੀਜ਼ਾਂ ਤੇ ਪੋਇਟਰੀ ਮੁੱਕ ਜਾਂਦੀ ਹੈ। ਦਿਨ ਦੇ ਦੀ ਪੋਇਟਰੀ ਲਿਖੀ ਨਹੀਂ ਜਾਂਦੀ। ਇੱਕ ਤੇ ਇਹ ਚੀਜ਼ ਤੇ ਦੂਸਰਾ ਉਹ ਜਿਹੜੀ ਚੰਬਾ ਹੈ, ਜਿਹੜੀ ਕਿ ਮੈਨੂੰ ਲੱਗ ਰਿਹਾ ਕਿ ਉਹਨੂੰ ਸਿੰਬਲਾਈਜ਼ ਕੀਤਾ ਜਾ ਰਿਹਾ ਲੂਣਾ ਦੇ ਨਾਲ। ਇੱਥੇ ਰਾਜਾ ਇੱਕ ਤੇ ਧਰਮੀ ਸਾਰਕੈਸਟਿਕਲੀ ਯੂਜ਼ ਕੀਤਾ ਗਿਆ ਕਿ ਉਹ ਧਰਮੀ ਹੈ, ਕਿਉਂਕਿ ਧਰਮੀ ਬੰਦੇ ਦਾ ਮਤਲਬ ਹੈ ਕਿ ਇਨਸਾਫ ਪਸੰਦ ਹੋਵੇ, ਠੀਕ ਹੈ। ਤੇ ਇੱਕ ਤੇ ਸਾਰਕੈਸਟਿਕਲੀ ਯੂਜ਼ ਕੀਤਾ ਗਿਆ, ਦੂਸਰਾ ਮੈਨੂੰ ਲੱਗਾ ਜਿਵੇਂ ਕਿ ਦੂਸਰਾ ਲਸਟਫੁਲ ਹੈਗਾ। ਔਰ ਤੀਜਾ ਆਇਆ ਵੇ ਕਿ ਉਹ ਜਦੋਂ ਇਹ ਚੰਬਾ ਲਿਆਂਦਾ ਹੈ ਤੇ ਉਹ ਨਹੀਂ ਚਾਹੁੰਦਾ ਕਿ ਮੈਂ ਚੰਬੇ ਦੀ ਜਿਹੜੀ ਖੁਸ਼ਬੂ ਹੈ ਉਹ ਕਿਸੇ ਦੂਸਰੇ ਬੰਦੇ ਤੱਕ ਜਾਵੇ, ਯਾਨੀ ਕਿ ਮੈਂ ਲੂਣਾ ਨੂੰ ਇਸ ਤਰ੍ਹਾਂ ਲੁਕਾ ਲਵਾਂ ਕਿ ਕੋਈ ਉਹਨੂੰ ਛੂ ਨਾ ਸਕੇ, ਕਿਉਂਕਿ ਯੰਗ ਹੈ, ਖੂਬਸੂਰਤ ਹੈ, ਕਾਫੀ ਏਜ ਦਾ ਡਿਫਰੈਂਸ ਹੈ। ਤੇ ਉਹ ਜਿਵੇਂ ਤੁਸੀਂ ਖੁਸ਼ਬੂ ਛੁਪਾ ਨਹੀਂ ਸਕਦੇ ਦਬ ਕੇ ਜਾਂ ਸਾੜ ਕੇ, ਉਹ ਬਿਲਕੁਲ ਮੈਂ ਤਸ਼ਬੀਹ ਦਿੱਤੀ ਗਈ ਹੈ, ਸਿੰਪਲਾਈਜ਼ ਕੀਤਾ ਗਿਆ ਹੈ ਕਿ ਇਸ ਤਰ੍ਹਾਂ ਉਹ ਛੁਪਾਉਣਾ ਚਾਹ ਰਿਹਾ ਹੈ ਇਹਨੂੰ, ਲੂਣਾ ਨੂੰ ਦੁਨੀਆ ਤੋਂ, ਕਿਉਂਕਿ he is going to have her, possess her। ਤੇ ਉਹ ਜਿਹੜਾ ਆਮ ਤੌਰ ਤੇ ਜਿਹੜਾ ਆਸ਼ਿਕ ਹੁੰਦਾ ਆਪਣੀ ਮਾਸ਼ੂਕ ਨੂੰ ਦੁਨੀਆ ਤੋਂ ਛੁਪਾਉਣਾ ਚਾਹੁੰਦਾ ਹੈ, ਚਾਹੁੰਦਾ ਨਹੀਂ ਕੋਈ ਵੇਖੇ ਜਾਂ ਉਹਨੂੰ ਦੇਖੇ, ਬੜਾ ਪੋਜੈਸਿਵ ਹੁੰਦਾ ਹੈ, ਆਬਸੈਸਿਵ ਹੁੰਦਾ ਹੈ। ਉਹ ਉਧਰ ਮੈਨੂੰ ਲੱਗਾ ਜਿਵੇਂ ਇਸ਼ਾਰਾ। ਕਾਲੇ ਕੋਹ ਦੀ ਮੈਨੂੰ ਇੱਥੇ ਸਿੰਬੋਲਿਕ ਸਮਝ ਨਹੀਂ ਆਇਆ ਕਿ ਚੰਬੇ ਖਾਤੇ ਮੇ ਵੀ ਕਾਲੇ ਕੋਹ ਦਾ ਮਤਲਬ ਹੈ ਕਿ ਉਹ ਜਗ੍ਹਾ ਜਾਂ ਉਹ ਸਬਕੌਂਸ਼ੀਅਸ ਏਰੀਆ ਜਿੱਥੇ ਤੁਹਾਡੀਆਂ ਸਾਰੀਆਂ ਕਾਲੀਆਂ ਡਿਜ਼ਾਇਰ ਜਿਹੜੀਆਂ ਨੇ ਉਹ ਸਪਰੈਸ ਕਰਕੇ ਦੱਬੀਆਂ ਗਈਆਂ ਨੇ। ਤੇ ਕਹਿੰਦਾ ਮੈਨੂੰ ਉੱਥੇ ਵੀ ਜਾਣਾ ਪਿਆ ਨਾ, ਆਪਣੇ ਆਪ ਨੂੰ ਥੱਲੇ ਵੀ ਕਰਨਾ ਪਿਆ, ਕਿਉਂਕਿ ਮੈਂ ਰਾਜਾ ਵਾਂ ਤੇ ਉਹ ਗਰੀਬਾਂ ਚ ਹੋਏਗੀ, ਗਰੀਬ ਫੈਮਿਲੀ ਤੋਂ ਹੈ, ਗਰੀਬ ਕਲਾਸ ਤੋਂ ਹੈ, ਤੇ ਮੈਂ ਉੱਥੇ ਵੀ ਚਲਾ ਜਾਵਾਂਗਾ ਇਹਦੇ ਵਾਸਤੇ। ਉਹ ਸੋ ਐਲੀਮੈਂਟ ਆਫ ਲਸਟ ਹੈਗਾ ਮੇਰੇ ਦੇ ਥੋੜਾ ਜਿਹਾ ਨਾ ਲੱਗਾ ਜਿਵੇਂ। ਹਾਂਜੀ ਕਿਸ਼ੋਰ ਜੀ। ਬਸ ਇੱਕ ਚੀਜ਼ ਪੁਆਇੰਟ ਆਊਟ ਕਰਨੀ ਚਾਹਣੀ ਪਈ ਸੀ ਕਿ ਉਹ ਜਿਹੜੀਆਂ ਗਾਣੀਆਂ ਪਈਆਂ ਉਹ ਵੀ ਨਜ਼ਰ ਨਹੀਂ ਅਸ਼ਰੀਆਂ ਪਈਆਂ, ਸਿਰਫ ਉਹਨਾਂ ਦੀ ਆਵਾਜ਼ ਅਸ਼ਰੀ ਪਈ। ਤੇ ਜਿਹੜਾ ਚੰਬੇ ਨਾਲ ਫੁੱਲ ਆ ਉਹ ਵੀ ਖੁਸ਼ਬੂ ਅਸ਼ਰੀ ਪਈ। ਸੋ ਇਹ ਦੋਏ ਚੀਜ਼ਾਂ ਦੋਏ ਬੰਦਾਂ ਵਿੱਚ ਜਿਹੜੀਆਂ ਨਾ ਟੱਕੀ ਛੁਪੀਆਂ ਆਈਆਂ, ਤੁਸਾਂ ਕੀ ਮਹਿਸੂਸ ਹੋਣੀਆਂ ਪਿਆ ਪਰ ਤੁਸਾਂ ਉਸ ਕੀ ਤੱਕੀ ਨਾ ਸਕੜਿਆ। ਜਿਹੜੀ ਚਲੋ ਅੱਗੇ ਪੜ੍ਹਨੇ ਸਬਕੌਂਸ਼ੀਅਸ ਦੀ ਆਵਾਜ਼ਾਂ ਨੇ ਨਾ, ਮੈਨੂੰ ਲੱਗਾ ਜਿਵੇਂ ਕਿ ਜੋ ਚੀਜ਼ ਤੁਹਾਨੂੰ ਨਜ਼ਰ ਨਹੀਂ ਆ ਰਹੀ ਲੇਕਿਨ ਤੁਸੀਂ ਮਹਿਸੂਸ ਕਰ ਸਕ ਰਹੇ ਹੋ, ਇਹ ਉਹ ਸਪਰੈਸ ਡਿਜ਼ਾਇਰ ਨੇ ਜਿਹੜੀਆਂ ਤੁਸੀਂ ਸਬਕੌਂਸ਼ੀਅਸ ਚ ਦੱਬੀਆਂ ਨੇ, ਦੱਬੀ ਜਾ ਰਹੇ ਆ ਮੈਨੂੰ ਲੱਗਾ ਜੀ। ਠੀਕ ਹੈ। ਮੇਰੇ ਖਿਆਲ ਇੱਕ ਹੋਰ ਵੀ ਗੱਲ ਹੈ ਕਿ ਦੇਖੋ ਸ਼ਿਵ ਕੁਮਾਰ ਹੈ ਜਿਹੜਾ, ਇਹ ਜੋ ਅੱਗੇ ਕਿਸੇ ਚ ਹੋਣਾ ਉਹਨੂੰ ਪ੍ਰੀਫੇਸ ਕਰੀ ਜਾ ਰਿਹਾ ਥੋੜਾ ਕਿ ਇਨਡਾਇਰੈਕਟਲੀ ਕਿ ਇਸ ਤਰ੍ਹਾਂ ਅੱਗੇ ਹੋਣੀ ਆ, ਥੋੜਾ ਜਿਹਾ ਮੇਰੇ ਕੋਲ ਪਹਿਲਾਂ ਹੀ ਉਹਨੂੰ ਬਿਲਡਅਪ ਕਰ ਰਿਹਾ ਕਿ ਕੁਦਰਤ ਦੇ ਵਿੱਚ ਇਹ ਹੈਗਾ, ਇਹ ਰੈਫਰੈਂਸ ਲੂਣਾ ਨੂੰ ਹੀ ਆ, ਪਰ ਅੱਗੇ ਕਿਸੇ ਚ ਜਾ ਕੇ ਹੋਰ ਖੁੱਲੇਗਾ। ਹਾਂਜੀ ਹੁਣ ਸੂਤਰਧਾਰ ਜਿਹੜਾ ਉਹ ਪਹਿਲੇ ਗੀਤ ਆਇਆ ਤੇ ਹੁਣ ਸੂਤਰਧਾਰ ਜਿਹੜਾ ਦੁਬਾਰਾ, ਪਹਿਲੇ ਵੀ ਉਹਨੇ ਕਿਹਾ ਸੀ ਕਿ ਇਹ ਕੌਣ ਨੇ ਟੂਣੇ ਹਾਰੀਆਂ, ਤੇ ਹੁਣ ਦੁਬਾਰਾ ਜਿਹੜਾ ਹੈ ਉਹ ਜਿਹੜਾ ਹੈ ਉਹਨੂੰ ਆਪੇ ਹੀ ਜਵਾਬ, ਉਹਨੇ ਕੋਈ ਜਵਾਬ ਨਹੀਂ ਦਿੱਤਾ ਤੇ ਉਹ ਆਪੇ ਹੀ ਹੁਣ ਜਿਹੜਾ ਗੀਤ ਆਇਆ ਜਿਹੜਾ ਉਹਦਾ ਉਹ ਆਪੇ ਹੀ ਜਵਾਬ ਦੇ ਰਿਹਾ ਹੈ। ਵੇਖ ਨੱਡੇ ਕਿੰਜ ਵਾਦੀ ਦੇ ਵਿੱਚ ਸੌਰ ਹੈ ਗੂੰਜ ਰਿਹਾ। ਸੌਰ ਜਿਹੜਾ ਹੈ ਇੱਕ ਆਵਾਜ਼ ਹੈ ਜੋ ਮੂੰਹ ਵਿੱਚੋਂ ਕਹਿੰਦੇ ਨੇ ਰੁਕਾਵਟ ਬਿਨਾਂ ਉਚਾਰੀ ਜਾਂਦੀ ਹੈ। ਜਿਹੜਾ ਮੇਰਾ ਹਾਲ ਹੈ ਜਦੋਂ ਦੁਨੀਆ ਖਤਮ ਹੋ ਜਾਏਗੀ ਤੇ ਉਹ ਜਿਹੜਾ ਹੈ ਫੂਕਿਆ ਜਾਏਗਾ ਕੋਈ ਮੈਲੋਡੀ ਦੀ ਆਵਾਜ਼, ਉਹ ਵੀ ਸੌਰ ਹੀ ਹੈ ਮੇਰਾ ਹੈ। ਜ਼ੁਬੈਰ ਸਾਹਿਬ ਸੁਰ ਲਿਖਿਆ ਉਰਦੂ ਚ ਕਿ ਸੁਰ ਹੈ ਗੂੰਜ ਰਿਹਾ, ਜਿਵੇਂ ਸੁਰ ਹੁੰਦੇ ਨੇ ਤਾਲ ਸੁਰ ਲਿਖਿਆ ਹੈ। ਉੱਤੇ ਜ਼ੇਰ ਵੀ ਹੈ ਨਾ? ਹਾਂਜੀ ਪੇਸ਼ ਉੱਪਰ ਪੇਸ਼ ਤੇ ਲਫ਼ਜ਼ ਹੋਰ ਹੀ ਬਣ ਜਾਏਗਾ। ਇੱਥੇ ਲਿਖਿਆ ਸੁਰ ਹੈ। ਮੈਂ ਸਿਰਫ ਕਨਫਰਮ ਕਰਨਾ ਚਾਹਨਾ ਕਿ ਮੇਰੇ ਕੋ ਸੁਰ ਹੈ ਗੂੰਜ ਰਹੇ, ਕਿ ਜਿਵੇਂ ਸੁਰ ਦੀ ਆਵਾਜ਼ ਆ ਰਹੀ ਨਾ, ਜਿਵੇਂ ਕੋਈ ਗਾ ਰਿਹਾ ਹੈ ਫਿਜ਼ਾ ਚ ਸੁਰ ਹੈ। ਸੁਰ ਹੁੰਦਾ ਨਾ, ਸੁਰ ਤੋਂ ਸੌਰ ਬਣੇਗਾ ਨਾ, ਸੌਰ ਹੈ ਗੂੰਜ ਰਿਹਾ। ਠੀਕ ਹੈ। ਤੇ ਸੁਰ ਹੁੰਦਾ ਜਿਹੜਾ ਰਿਦਮ ਹੁੰਦਾ, ਮੈਲੋਡੀ ਹੁੰਦੀ ਹੈ,
ਜੀ ਔਰ ਉਹ ਗੂੰਜ ਰਿਹਾ ਹੈ। ਔਰ ਸਰਸਵਤੀ ਜਿਹੜੀ ਹੈ, ਸਰਸਵਤੀ ਜਿਹੜਾ ਇੱਕ ਦਰਿਆ ਸੀ ਜਿਹੜਾ ਖੁਸ਼ਕ ਹੋ ਗਿਆ ਹੈ ਇੱਥੇ ਥਲ ਦੇ ਵਿੱਚ, ਉਹਦਾ ਹੀ ਜਿਹੜਾ ਸੌਰ ਹੈ, ਸੌਰ ਮੰਡਲ ਨੂੰ ਜਿਵੇਂ ਕੋਈ ਛੇੜ ਗਿਆ, ਉਹਦਾ ਪੂਰਾ ਜਿਹੜਾ ਹੈ ਸਿਸਟਮ ਜਿਹੜਾ ਹੈ, ਮੰਡਲ ਹੈ ਜਿਹੜਾ, ਲੱਗਦਾ ਉਹਨੂੰ ਕਿਸੇ ਨੇ ਛੇੜ ਦਿੱਤਾ ਹੈ। ਕੱਤਕ ਮਾਹ ਵਿੱਚ ਕੂੰਜਾਂ ਦਾ ਜਿਵੇਂ ਕੰਨੀ ਬੋਲ ਪਿਆ। ਕੱਤਕ ਜਿਹੜਾ ਅੱਸੂ ਕੱਤੀ ਜਿਹੜੇ ਸਾਡੇ ਮਹੀਨੇ ਨੇ, ਅੱਸੂ ਹੋਏਗਾ ਮਿਡ ਸੈਪਟੈਂਬਰ ਤੋਂ ਲੈ ਕੇ ਮਿਡ ਅਕਤੂਬਰ ਤੱਕ, ਤੇ ਕੱਤੀ ਜਿਹੜਾ ਮਿਡ ਅਕਤੂਬਰ ਤੋਂ ਲੈ ਕੇ ਮਿਡ ਨਵੰਬਰ ਤੱਕ। ਉਹਦੇ ਬਾਅਦ ਫਿਰ ਮੱਘਰ ਆ ਜਾਏਗਾ ਮਿਡ ਅਕਤੂਬਰ, ਮਿਡ ਨਵੰਬਰ ਤੋਂ ਲੈ ਕੇ ਮਿਡ ਦਸੰਬਰ ਤੱਕ, ਜਿਹੜਾ ਸਰਦੀਆਂ ਤੇ ਗਰਮੀਆਂ ਦੇ ਵਿਚਕਾਰ ਆਉਂਦਾ ਹੈ। ਮੱਘਰ ਬਹੁਤ ਸੋਹਣਾ ਮਹੀਨਾ ਹੁੰਦਾ ਹੈ। ਕੱਤਕ ਕਦਾ ਕੋਈ ਸੁਰ ਜਿਹੜਾ ਸਰਸਵਤੀ ਜਿਹੜੀ ਹੈ ਉਹਦਾ ਕੋਈ ਬੰਡਲ ਨੇ ਜਿਵੇਂ ਕੋਈ ਸੁਰ ਛੇੜ ਦਿੱਤਾ ਹੈ, ਉਹ ਸੂਤਰਧਾਰ ਹੀ ਤਾਰੀਫ ਕਰ ਰਿਹਾ ਹੈ। ਜਿਵੇਂ ਕੱਤਕ ਮਾਹ ਦੇ ਵਿੱਚ ਕੂੰਜਾਂ ਜਿਹੜੀਆਂ ਨੇ, ਕੰਨੀ ਬੋਲ ਪਿਆ। ਕੱਤਕ ਮਾਹ ਵਿੱਚ ਜਿਹੜੀਆਂ ਕੂੰਜਾਂ ਨੇ, ਉਹ ਜਿਹੜੇ ਸਰਦ ਇਲਾਕੇ ਹੁੰਦੇ ਨੇ, ਜਿਹੜੇ ਸਾਈਬੇਰੀਆ ਜਾਂ ਰਸ਼ੀਆ ਵਗੈਰਾ ਤੋਂ, ਉਹ ਸਾਡੇ ਦੇਸ਼ ਵਿੱਚ ਆਉਂਦੀਆਂ ਨੇ ਕੂੰਜਾਂ। ਸਰਦੀ ਤੋਂ ਨੱਠ ਕੇ ਤੇ ਅਸੀਂ ਉਹਨਾਂ ਨੂੰ ਮਾਰ ਕੇ ਖਾ ਲੈਂਦੇ ਹਾਂ, ਉਹ ਜਿਹੜੀਆਂ ਕੂੰਜਾਂ ਹੁੰਦੀਆਂ ਨੇ। ਕੱਤਕ ਮਾਹ ਵਿੱਚ ਕੂੰਜਾਂ ਦਾ ਜਿਵੇਂ ਕੰਨੀ ਬੋਲ ਪਿਆ, ਚੇਤਰ ਦੇ ਵਿੱਚ ਜਿਉਂ ਕਰ ਬਾਗੀ, ਵੱਗੇ ਪੂਰੇ ਦੀ ਹਵਾ। ਪੂਰੇ ਦੀ ਹਵਾ ਜਿਹੜਾ ਉਹ ਬਹੁਤ ਜ਼ਬਰਦਸਤ ਹੈ। ਪੂਰੇ ਦੀ ਹਵਾ ਤੇਰੇ ਮੱਥੇ ਤੇ ਪਸੀਨਾ, ਗੱਲ ਖੁੱਲ ਗਈ ਹੈ, ਅੱਜ ਪਿੰਡ ਦੀ ਕੁੜੀ ਰਾਵਾਂ ਭੁੱਲ ਗਈ ਹੈ। ਇੱਕ ਬੜਾ ਸਾਡੇ ਮਸ਼ਹੂਰ ਇੱਕ ਪੂਰੇ ਦੀ ਹਵਾ ਉੱਤੋਂ ਸੌਣ ਦਾ ਮਹੀਨਾ। ਹਾਂਜੀ, ਤੇ ਚੇਤਰ ਜਿਹੜਾ ਉਹ ਸਾਡਾ ਸਪਰਿੰਗ ਹੈ। ਚੇਤਰ ਦੇ ਬਾਗਾਂ ਵਿੱਚ ਜਿਵੇਂ ਪੂਰੇ ਦੀ ਹਵਾ ਜਿਹੜੀ ਹੈ, ਜਿਹਨੂੰ ਅਸੀਂ ਵੈਸਟ ਵਿੰਡ ਹੈਗੀ ਹੈ, ਮਸ਼ਰਕ ਦੀ ਹਵਾ, ਤੇ ਪੂਰੇ ਦੀ ਹਵਾ ਚੱਲਦੀ ਹੈ ਈਸਟਰਨ। ਹਾਂਜੀ, ਜਿਹੜਾ ਪੂਰਬ ਮੀਨਸ ਪੂਰਬ, ਈਸਟ ਤੋਂ ਆਪਣੇ ਪੰਜਾਬ ਦੇ ਵਿੱਚ ਜਦੋਂ ਮੋਇਸਚਰ ਆਉਂਦੀ ਹੈ, ਹਵਾ ਆਉਂਦੀ ਹੈ, ਉਧਰੋਂ ਬਾਰਿਸ਼ ਆਉਂਦੀ ਹੈ। ਈਸਟ ਦੀ ਹਵਾ ਹੈ, ਔਰ ਉਦੋਂ ਆਉਂਦੀ ਜਦੋਂ ਸਰਦੀਆਂ ਖਤਮ ਹੋ ਜਾਂਦੀਆਂ, ਕਿਉਂਕਿ ਸਰਦੀਆਂ ਦੇ ਵਿੱਚ ਵੈਸਟ ਵਿੰਡ ਆਉਂਦੀ ਹੈ ਤੇ ਪੂਰੇ ਦੀ ਹਵਾ, ਮੌਸਮ ਖੁੱਲ ਜਾਂਦਾ ਹੈ ਉਦੋਂ। ਤੇ ਸਾਵਣ ਮਹੀਨੇ ਜਿਉਂ ਕੋਇਲਾਂ ਦੀ ਦੂਰੋਂ ਆਵੇ ਸਦਾ, ਨਿੱਕੀ ਕਣੀ ਦਾ ਕਹਿੰਦੇ ਛੰਨੇ, ਮੀਂਹ ਜੋ ਵਰੇ ਪਿਆ। ਜਿਵੇਂ ਛੰਨੇ ਦੇ ਵਿੱਚ, ਬੌਲ ਦੇ ਵਿੱਚ ਨਿੱਕੀ ਨਿੱਕੀ ਕਣੀ ਦਾ ਮੀਂਹ ਪੈ ਰਿਹਾ ਹੈ। ਜਿਵੇਂ ਪਰਬਤ ਵਿੱਚ ਪਾਰਵਤੀ ਦਾ ਵਿਛੂਹਾ ਛਿਣਕ ਰਿਹਾ। ਪਾਰਵਤੀ ਜਿਹੜੀ ਹੈ ਉਹ ਇੱਕ ਗੋਡਸ ਹੈ, ਮਸ਼ਹੂਰ ਗੋਡਸ ਹੈ, ਹਿੰਦੂ ਮੇਜਰ ਗੋਡਸ ਹੈ, ਫਰਟੈਲਿਟੀ ਦੀ, ਡਿਵੋਸ਼ਨ ਦੀ ਔਰ ਪਾਵਰ ਦੀ ਹੈ ਉਹ ਗੋਡਸ। ਲਾਰਡ ਸ਼ਿਵਾ ਜਿਹੜਾ ਦੇਵਤਾ, ਜਿਹੜਾ ਸ਼ਿਵ ਹੈ, ਉਹਦੀ ਬੀਵੀ ਹੈ, ਗਣੇਸ਼ ਦੀ ਮਾਂ ਹੈ। ਔਰ ਇਹਦੇ ਜਿਹੜਾ ਮਤਲਬ ਹੈ ਪਾਰਵਤੀ, ਪਾਰ ਮੈਨੇ ਹੈਗਾ ਪਹਾੜ, ਵਤੀ ਮੈਨੇ ਪਹਾੜਾਂ ਦੀ ਰਹਿਣ ਵਾਲੀ ਹੈ। ਔਰ ਡਾਟਰ ਆਫ ਕਿੰਗ ਹਮਾਇਤਵੀ ਨੂੰ ਕਿਹਾ ਜਾਂਦਾ ਹੈ। ਔਰ ਜਿਹੜਾ ਹਿਮਾਲਿਆ ਹੈ ਉਹਦੀ ਧੀ ਹੈ ਇਹ ਜਿਹੜੀ ਹੈ ਪਾਰਵਤੀ ਜਿਹੜੀ ਹੈ। ਸ਼ਕਤੀ ਵੀ ਇਹਦੇ ਨਾਲ ਰਿਲੇਟਡ ਹੈ, ਡਿਵਾਈਨ ਹੈ, ਫੈਮਿਨਨ એનર્ਜੀ ਵੀ ਹੈ, ਸਸਟੇਨ ਕਰਦੀ ਹੈ ਯੂਨੀਵਰਸ ਸਾਰਾ, ਇਹ ਉਹ ਵਿਕੀਪੀਡੀਆ ਤੇ ਸਾਰਾ ਇਹਦਾ ਪਿਆ ਹੈ। ਮੈਂ ਸ਼ਾਰਟ ਜਿਹਾ ਨੌਲੇਜ ਦਿੱਤਾ ਹੈ। ਹੋਰ ਕੋਈ ਤੁਸੀਂ ਐਡ ਕਰਨਾ ਚਾਹੋ ਇਹਦੇ 'ਚ ਹੋਰ ਤੇ ਤੁਸੀਂ ਐਡ ਕਰ ਸਕਦੇ ਹੋ। ਪਾਰਵਤੀ ਦਾ ਜਿਵੇਂ ਪਰਬਤ ਵਿੱਚ ਪਾਰਵਤੀ ਦਾ ਜਿਹੜਾ ਉਹਦਾ ਜਿਹੜਾ ਕੰਨਾਂ ਦੀਆਂ ਵਾਲੀਆਂ ਨੇ ਉਹ ਛਣਕ ਰਹੀਆਂ ਨੇ, ਉਹਦੀਆਂ ਵਿਛੂਹਾ ਛਣਕ ਰਿਹਾ। ਜਾਂ ਜਿਵੇਂ ਸੌਰੀ ਜ਼ੁਬੈਰ ਸਾਹਿਬ, ਵਿਛੂਆ ਪੈਰ ਨਹੀਂ ਝੂਲ ਰਹੀ ਹੋਣੀ, ਕੰਨ ਨਹੀਂ ਪੈਰ ਦੀ ਹੈ ਜੀ, ਪੈਰ ਦੀ ਹੈ ਜੀ ਜੀ। ਅੱਛਾ, ਇਹ ਉਂਗਲੀ 'ਚ ਵਿਛੂਆ ਪੈਣੇ ਤੁਸੀਂ, ਟੋ ਰਿੰਗ ਜਿਹਨੂੰ ਕਹਿੰਦੇ ਨੇ, ਟੋ ਰਿੰਗ। ਟੋ ਰਿੰਗ ਨੂੰ ਵਿਛੂਆ ਕਹਿੰਦੇ ਨੇ। ਉਹ ਗੈਰ ਮਾਈ ਗੁੱਡਨੈਸ। ਹਾਂਜੀ, ਟੋ ਰਿੰਗ ਜਿਹੜੀ ਹੈ ਉਹ ਛਣਕ ਰਹੀ ਹੈ। ਵਿਛੂਆ ਯਾਦ ਆ ਗਿਆ ਮੈਨੂੰ, ਇੱਕ ਗਾਣਾ ਵੀ ਹੈਗਾ ਵਿਛੂਆ, ਪਤਾ ਨਹੀਂ ਕਿਸ ਤਰ੍ਹਾਂ ਕਰਕੇ। ਜਾਂ ਜਿਵੇਂ ਹੋਵੇ ਗੂੰਜਦਾ ਸ਼ਿਵ ਦਾ ਨਾਦ ਮਹਾ,
ਨਾਦ ਮੈਨੇ ਫਿਰ ਇੱਕ ਸਾਊਂਡ ਹੈਗੀ ਹੈ ਜਿਹੜੀ ਡਿਵਾਈਨ ਸਾਊਂਡ ਹੈ ਸ਼ਿਵ ਦੀ। ਇਸ ਤਰ੍ਹਾਂ ਜਿਵੇਂ ਸ਼ਿਵ ਜਿਹੜਾ ਹੈ ਉਹਦਾ ਹੈ, ਸ਼ਿਵ ਜਿਹੜਾ ਇਹ ਵੀ ਮੇਨ ਗੋਡ ਹੈ ਹਿੰਦੂਇਜ਼ਮ ਦਾ, ਡਿਸਟਰੋਇਰ ਹੈ, ਤਬਾਹ ਕਰਨ ਵਾਲਾ, ਡਿਸਟਰਕਸ਼ਨ ਹੈ ਇਹਦੀ, ਹੈ ਤਬਾਹ ਕਰਦਾ ਹੈ। ਔਰ ਜਿਹੜੇ 3 ਵੱਡੇ ਗੋਡ ਨੇ ਬ੍ਰਹਮਾ, ਵਿਸ਼ਨੂੰ ਤੇ ਸ਼ਿਵ, ਜਾਂ ਤ੍ਰਿਮੂਰਤੀ ਜਿਹੜੀ ਹੈ ਉਹ ਇਹਦੇ ਵਿੱਚ ਪਾਰਟ ਉਹਦੇ ਨਾਲ ਹੁੰਦਾ ਹੈ। ਵਾਈਫ ਜਿਹੜੀ ਹੈ ਪਾਰਵਤੀ ਇਹਦੀ ਬੀਵੀ ਹੈ, ਔਰ ਗਣੇਸ਼ ਔਰ ਇੱਕ ਹੋਰ ਕੋਈ ਗॉड ਹੈ ਕਾਰਤਿਕਿਆ, ਇਹ ਦੋਵੇਂ ਇਹਦੇ ਪੁੱਤਰ ਨੇ ਸ਼ਿਵ ਦੇ। ਤੇ ਜਿਵੇਂ ਹੋਵੇ ਕੋਈ ਗੂੰਜਦਾ ਨਾਦ ਮੈਨੇ ਹੈਗਾ, ਬੜਾ ਇੱਕ ਡਿਵਾਈਨ ਆਵਾਜ਼ ਹੈਗੀ ਹੈ, ਉਹ ਆ ਰਹੀ ਹੈ ਜਿਉਂ ਸਾਗਰ ਦੀ ਛਾਤੀ ਤੇ ਕੋਈ ਰਿਹਾ ਮਛੇਰਾ ਗਾ, ਜਾਂ ਬਿਰਹਮ ਦੇ ਕਾਲਜੇ ਵਿੱਚ ਸ਼ਬਦ ਕੋਈ ਧੁਖੇ ਪਿਆ। ਬਿਰਹਮ ਮਨੇ ਜੁਦਾਈ ਜਿਹੜੀ ਹੈ, ਕੋਈ ਔਰਤ ਹੈ ਜਿਹੜੇ ਵਿਛੋੜੇ ਉਹਦੇ ਦਿਲ ਦੇ ਵਿੱਚ ਵਿਛੋੜਾ ਹੈ ਔਰ ਉਹਦਾ ਧੁਖ ਰਿਹਾ ਹੈ, ਜੋ ਉਹਦੇ ਝੂਠੇ ਪ੍ਰੇਮੀ ਉਸਦੇ ਕੰਨੀ ਕਿਹਾ ਕਿ ਉਹ ਸ਼ਬਦ ਉਹਨੂੰ ਯਾਦ ਆ ਰਿਹਾ, ਧੁਖ ਰਿਹਾ ਹੈ। ਵਾਹ, ਝੂਠਾ ਪ੍ਰੇਮੀ। ਜੇ ਉਹਦੇ ਕਿਸੇ ਝੂਠੀ ਪ੍ਰੇਮੀ ਨਹੀਂ, ਇਹ ਬੜਾ ਇੰਪੋਰਟੈਂਟ ਹੈ ਕਿਉਂਕਿ ਸ਼ਿਵ ਕੁਮਾਰ ਨੂੰ ਸੱਚੀ ਮੁਹੱਬਤ ਨਹੀਂ ਮਿਲੀ ਸੀ, ਤੇ ਉਹ ਕਹਿ ਰਿਹਾ ਕਿ ਉਹ ਯਾਦ ਕਰ ਰਹੀ ਹੈ ਜਿਹੜਾ ਝੂਠਾ ਕਿਸੇ ਪ੍ਰੇਮੀ ਨੇ ਉਹਨੂੰ ਕਿਹਾ ਸੀ। ਮੇਰਾ ਖਿਆਲ ਇੱਥੋਂ ਖਤਮ ਹੋ ਗਿਆ ਹੈ ਨਾ। ਹਾਂਜੀ ਹਾਂਜੀ ਠੀਕ ਹੈ। ਨੱਡੀ ਦਾ ਵੀ ਮੈਂ ਪੜ੍ਹ ਦਿੱਤਾ ਵੈਸੇ ਮੇਰਾ ਹਾਲ। ਜੀ 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 ਠੀਕ ਹੈ, ਇੱਥੋਂ ਤੱਕ ਅੱਜ ਕਰ ਲੈਂਦੇ ਆ, ਕਰ ਲਓ ਗੱਲ ਇੱਥੋਂ ਤੱਕ, ਪਿਛਲੇ ਤੇ ਹਾਂਜੀ। ਪਰ ਸਰ ਇਹ ਸਾਰਾ ਕੁਝ ਹੁਣ ਇਹ ਬਹੁਤ ਇਹਦਾ ਪਰਪਸ ਕੀ ਹੈ, ਮਤਲਬ ਕਿ ਆਪਾਂ ਕਿਸ ਵੱਲ ਲਿਜਾ ਰਹੇ ਨੇ ਬਟਾਲਵੀ ਸਾਹਿਬ ਸਾਨੂੰ, ਮਤਲਬ ਇਹ ਆਵਾਜ਼ਾਂ ਦੀ ਗੱਲਾਂ ਹੋ ਰਹੀਆਂ ਨੇ ਔਰ ਉਹਦੀ ਇਹਦੇ ਚ ਲੂਨਾ ਕਿੱਥੋਂ ਆ ਗਈ ਹੈ? ਤਾਂ ਉਹਦੇ ਰਾਜੇ ਦੀ ਰਾਣੀ ਦਾ ਜ਼ਿਕਰ ਹੈ ਕਿ ਬਈ ਸ਼ੀ ਇਜ਼ ਨਾਟ ਵੈਲ, ਜਾਂ ਕੋਈ ਮਤਲਬ ਨੋ ਡਾਊਟ ਬੜੇ ਅਜੀਬੋ ਗਰੀਬ ਕਿੱਸੇ ਸੁਣਾਏ ਜਾ ਰਹੇ ਨੇ, ਆਵਾਜ਼ਾਂ ਆ ਰਹੀਆਂ ਨੇ, ਬਟ ਕੋਈ ਕੰਟੈਕਸਟ ਨਹੀਂ ਮੈਨੂੰ ਸਮਝ ਆਇਆ। ਹਾਂ ਸਹੀ ਗੱਲ ਹੈ ਤੁਹਾਡੀ, ਦੋਸਤ ਗੱਲ ਕਰ ਰਹੇ ਸੀ। ਇਹ ਜਿਹੜਾ ਧਰਮੀ ਰਾਜਾ ਹੈ ਨਾ, ਕੋਈ ਪਤਾ ਨਹੀਂ ਹੈਗਾ, ਕੋਈ ਸਲਮਾਨ ਨੂੰ ਨਹੀਂ ਲੱਗਦਾ ਸਲਵਾਨ ਹੈਗਾ, ਅਜੇ ਉਹ ਮਾਈਥੋਲੋਜੀ ਹੀ ਚੱਲ ਰਹੀ ਹੈ। ਉਹ ਜਿਹੜਾ ਸਾਰਾ ਮੈਥੋਲੋਜੀ ਜੇ ਹੈ ਉਹੀ ਚੱਲ ਰਹੀ ਹੈ। ਇਹ ਜਿਹੜੀ ਸਾਊਂਡ ਹੈਗੀ ਨਾ, ਇਹ ਉਹਦਾ ਨਾਦ ਜਿਹੜਾ ਖਾਸ ਤੌਰ ਤੇ ਨਾਦ ਜਿਹੜਾ ਨਾ, ਉਹ ਜਿਹੜੇ ਸੂਫੀਆਨਾ ਥਾਟ ਹੈਗੇ ਨਾ, ਉਹਦੇ ਵਿੱਚ ਜਿਹੜਾ ਸੂਫੀ ਕਹਿੰਦੇ ਨੇ ਜੀ ਮੈਡੀਟੇਸ਼ਨ, ਜਾਂ ਜੋ ਵੀ ਫਕੀਰ ਹੈ ਸਰਚ ਆਫ ਗਾਡ ਹੈਗਾ, ਜਦੋਂ ਸਰਚ ਆਫ ਗਾਡ ਦੇ ਵਿੱਚ ਕਰੀ ਜਾਏ ਤੇ ਇੱਕ ਸਤ੍ਹਾ ਤੇ ਜਾ ਕੇ ਉਹ ਪਹੁੰਚੇਗਾ ਜਿੱਥੇ ਟੋਟਲ ਸਾਇਲੈਂਸ ਹੈਗੀ। ਠੀਕ ਹੈ ਜੀ। ਉਹ ਜਿਹੜੀ ਸਾਇਲੈਂਸ ਦੀ ਆਵਾਜ਼ ਹੈ ਨਾ, ਜੇ ਤੁਸੀਂ ਉਹ ਸੁਣ ਸਕੋ ਤੇ ਕਹਿੰਦੇ ਜੀ ਉਹ ਰੱਬ ਹੈਗਾ। ਓਕੇ। ਔਰ ਉਹਨੂੰ ਨਾਦ ਵੀ ਕਿਹਾ ਜਾਂਦਾ ਹੈ, ਅਨਹਦ ਨਾਦ। ਜੀ ਸਰ। ਬੁੱਲੇ ਸ਼ਾਹ ਨੇ ਅਨਹਦ ਨਾਦ ਨੇ ਕਿਹਾ, ਲਾਮਕਾਂ ਦੀ ਪੌੜੀ ਬਹਿ ਕੇ ਅਨਹਦ ਨਾਦ ਵਜਾਵਾਂਗੀ, ਇੱਕ ਅਜਿਹਾ ਟੰਬਾ ਮੈਂ ਗਾਵਾਂਗੀ। ਇਹ ਉਹਦਾ ਕਾਫੀ ਹੈ ਬਾਬਾ ਬੁੱਲੇ ਸ਼ਾਹ ਦੀ। ਤੇ ਨਾਦ ਜਿਹੜਾ ਨਾ, ਨਾਦ ਇਹਦੇ ਵਿੱਚ ਬੜਾ ਇੱਕ ਮੈਂ ਸਮਝਦਾ ਬੜਾ ਕੋਈ ਡਿਵਾਈਨ ਜਿਹਾ ਇਸ਼ਾਰਾ ਕਰ ਰਿਹਾ, ਬੜਾ ਕੋਈ ਪਾਵਰਫੁਲ ਮੈਟਾਫਰ ਹੈ, ਕੋਈ ਜਿਹੜੇ ਸਰਵਸਤੀ ਵੀ ਕਹਿ ਰਿਹਾ ਹੈ, ਔਰ ਉਹਦੇ ਸੌਰ ਮੰਡਲ ਜਿਹੜੇ ਨੇ ਉਹਨਾਂ ਨੂੰ ਕਿਸੇ ਨੇ ਛੇੜ ਦਿੱਤਾ ਹੈ। ਫਿਰ ਉਹਨੇ ਮਹੀਨਿਆਂ ਦੇ ਨਾਂ ਲਏ ਨੇ, ਕੱਤਕ, ਚੇਤਰ, ਸੌਣ ਔਰ ਸਾਰਾ ਇਸ ਤਰ੍ਹਾਂ ਦੇ। ਬਾਕੀ ਤੁਸੀਂ ਹੁਣ ਦੇਖੋ ਜੋ ਤੁਹਾਨੂੰ ਸਮਝ ਆਉਂਦਾ ਹੈ। ਮੈਂ ਥੋੜੀ ਜਿਹੀ ਗੱਲ ਕਰਾਂ ਜੀ। ਹਾਂਜੀ ਹਾਂਜੀ, ਪਹਿਲਾਂ ਜਿੱਦਾਂ ਅਦਿੱਤਿਆ ਜੀ ਕਹਿ ਰਹੇ ਸੀ ਨਾ, ਪਹਿਲਾਂ ਜਿਹੜਾ ਕੁੜੀਆਂ ਗਾ ਰਹੀਆਂ ਨੇ ਉਹ ਤੇ ਗੀਤ ਹੈ, ਇੱਕ ਕਿਸਮ ਦਾ ਲੋਕ ਗੀਤ ਹੈ, ਜੋ ਕਿ ਲੋਕ ਗੀਤ ਜਿਹੜੇ ਹੁੰਦੇ ਨੇ ਲੋਕਾਂ ਦੀ ਹਿਸਟਰੀ ਦੇ ਨਾਲ ਰਚੇ ਹੋਏ ਹੁੰਦੇ ਨੇ, ਉਹ ਗਾ ਰਹੀਆਂ ਨੇ। ਮਤਲਬ ਇਹ ਗੱਲਾਂ ਮਤਲਬ ਉੱਥੇ ਹੋਈਆਂ, ਜਾਂ ਕੋਈ ਫੁੱਲ ਖਿੜਦਾ ਉਹਨੂੰ ਲੈ ਜਾਂਦਾ, ਖੁਸ਼ਬੂ ਹੋ ਜਾਂਦੀ ਹੈ, ਮਤਲਬ ਉਹ ਲੋਕ ਗੀਤ ਹੈ ਇੱਕ ਕਿਸਮ ਦਾ। ਇਹਨੇ ਆਪ ਹੀ
ਸ਼ਿਵ ਕੁਮਾਰ ਨੇ ਵਿੱਚ ਫਿੱਟ ਕੀਤਾ ਔਰ ਇਨਫੈਕਟ ਇਹਨੂੰ ਲੋਕ ਕਾਫੀ ਗਾਉਂਦੇ ਨੇ ਜਦੋਂ ਇਹਨੂੰ ਸੀਨ ਤੇ ਪ੍ਰੈਜ਼ੈਂਟ ਕਰਦੇ ਨੇ ਐਜ਼ ਏ ਡਰਾਮਾ। ਤੇ ਨਟੀ ਤੇ ਸੂਤਰਧਾਰ ਬੈਠੇ ਨੇ, ਬੈਕਗਰਾਊਂਡ ਚੋਂ ਪਿੱਛੋਂ ਇੱਕ ਗੀਤ ਦੀ ਆਵਾਜ਼ ਆਉਂਦੀ ਹੈ, ਤੁਹਾਨੂੰ ਸ਼ਕਲ ਕਿਸੇ ਦੀ ਕੋਈ ਨਜ਼ਰ ਨਹੀਂ ਆਉਂਦੀ, ਆਵਾਜ਼ ਆਉਂਦੀ ਆ, ਪਰ ਉਹ ਲੋਕਾਂ ਦੇ ਵਿੱਚ ਰਚੀ ਹੋਈ ਲੋਕ ਗੀਤ ਦੀ ਇੱਕ ਆਵਾਜ਼ ਹੈ। ਜੇ ਅੱਗੇ ਆਈਏ, ਜਿਹੜਾ ਸੂਤਰਧਾਰ ਕਹਿ ਰਿਹਾ, ਇਹ ਬੰਦ ਜਿਹੜਾ ਸਾਰੇ ਦਾ ਸਾਰਾ ਸੂਤਰਧਾਰ ਹੈ ਕਿ ਕੁਦਰਤ ਦੀ ਡਿਸਕ੍ਰਿਪਸ਼ਨ ਆ ਜਾਂ ਵਰਕਿੰਗਸ ਆਫ ਸਾਰੀ ਕੁਦਰਤ ਦੀ ਕਿਵੇਂ ਹੋ ਰਹੀ ਆ। ਉਹਦੇ 'ਚ ਇੱਕ ਪਾਸੇ ਕਹਿ ਰਿਹਾ ਕਿ ਸਰਸਵਤੀ ਜਿਹੜਾ ਰਿਵਰ ਹੈ, ਅੱਜ ਕੱਲ੍ਹ ਤੁਹਾਨੂੰ ਪਤਾ ਇਹਨੂੰ ਘੱਗਰ ਰਿਵਰ ਦੇ ਨਾਂ ਨਾਲ ਇੱਥੇ ਹਰਿਆਣੇ ਵਿੱਚ ਜਾਣਦੇ ਨੇ, ਉਹ ਸਰਸਵਤੀ ਰਿਵਰ ਹੁੰਦਾ ਸੀ, ਆਪਣੇ ਅਦਿੱਤਿਆ ਉਹਨਾਂ ਨੂੰ ਪਤਾ ਹੋਏਗਾ। ਸਰਸਵਤੀ ਦਾ ਮਿਊਜ਼ਿਕ ਦੇ ਨਾਲ, ਨੌਲੇਜ ਦੇ ਨਾਲ ਬਹੁਤ ਜ਼ਿਆਦਾ ਕਨੈਕਸ਼ਨ ਹੈ। ਸਰਸਵਤੀ ਜਿਹੜੀ ਆ ਸੋ ਉਹਦੇ ਨਾਲ ਉਹ ਗਾਉਣ ਦੀ, ਮਤਲਬ ਕਹਿ ਸਕਦੇ ਸਰਸਵਤੀ ਗਾਉਣ ਦੀ ਦੇਵੀ ਹੈ ਕਿਸਮ ਦੀ। ਸੋ ਇਹਦੇ ਨਾਲ ਗਾਉਣ ਕੁਦਰਤ ਦੇ ਵਿੱਚ। ਹਾਂਜੀ, ਛੇਵਾਂ ਦਰਿਆ ਸੀ ਪੰਜਾਬ ਦਾ, ਡਰਾਈ ਹੋ ਗਿਆ ਹੈ। ਡਰਾਈ ਹੋ ਗਿਆ, ਪਰ ਅੱਜ ਕੱਲ੍ਹ ਵੀ ਹਾਲੇ ਕਈ ਵਾਰੀ ਸਾਵਣ ਦੇ ਮਹੀਨੇ 'ਚ ਨਾ ਕਦੀ ਕਦੀ ਉੱਥੇ ਹੜ੍ਹ ਪਾਣੀ ਆ ਜਾਂਦਾ ਉਹਨਾਂ ਵਿੱਚ, ਪਰ ਦੇਰ ਇਜ਼ ਨੋ ਰੈਗੂਲਰ। ਤੁਹਾਡੇ ਪਾਸੇ ਹੋਏਗਾ, ਸਾਡੇ ਪਾਸੇ ਬਿਲਕੁਲ ਡਰਾਈ ਹੈ, ਥਲ ਦੇ ਵਿੱਚ ਨਿਸ਼ਾਨ ਹੈਗਾ ਉਹਦਾ, ਲੇਕਿਨ ਹੈ ਕਿ ਸਾਡੇ ਕਿਤਾਬਾਂ 'ਚ ਬਸ ਮੈਂ ਕਿਤਾਬਾਂ 'ਚ ਜ਼ਿਕਰ ਹੈ ਉਹਦਾ, ਵਗਦਾ ਨਹੀਂ ਹੈ ਵੈਸੇ। ਤੇ ਅੱਗੇ ਕਹਿੰਦਾ ਕਿ ਵਰਕਿੰਗਸ ਆਫ ਨੇਚਰ ਦੇ ਵਿੱਚ ਇਹਨੇ ਇੱਕ ਕੱਤਕ ਦੇ ਮਹੀਨੇ, ਜਿਹੜਾ ਕਿ ਨਵੰਬਰ, ਮੇਰੇ ਖਿਆਲ ਅਕਤੂਬਰ ਨਵੰਬਰ ਦੇ ਮਹੀਨੇ 'ਚ ਜਿਸ ਤਰ੍ਹਾਂ ਕਿਹਾ ਕਿ ਕੂੰਜਾਂ ਦੀਆਂ ਆਵਾਜ਼ਾਂ ਉੱਪਰੋਂ ਆਉਂਦੀਆਂ ਨੇ, ਆਸਮਾਨਾਂ 'ਚੋਂ ਜਾ ਰਹੀਆਂ, ਦੇਖੋ ਕਿੱਥੋਂ ਤੁਰੀਆਂ ਤੇ ਕਿੱਥੇ ਪਹੁੰਚਣਾ ਤੇ ਕੀ ਮਿਸ਼ਨ ਹੈ। ਕੁਦਰਤ ਦੀ ਵਰਕਿੰਗਸ ਦੀ ਗੱਲ ਹੈ। ਅਸੀਂ ਵੀ ਹੁੰਦੇ ਸੀ ਕਿ ਤੁਸੀਂ ਯਾਦ ਹੈ, ਹਿਮਾਲਿਆ ਨੂੰ ਕ੍ਰਾਸ ਕਰਕੇ ਚੰਬੇ ਦੇ ਉੱਪਰ ਦੀ ਲੰਘ ਕੇ ਰਾਜਸਥਾਨ ਔਰ ਈਵਨ ਡਾਊਨ ਮੈਸੂਰ, ਇਹਨਾਂ ਏਰੀਆ 'ਚ ਜਾ ਕੇ ਫਿਰ ਆਪਣੀ ਉਹਨਾਂ ਦੀ ਬੱਚੇ ਦਿੰਦੀਆਂ ਨੇ। ਉੱਥੋਂ ਫਿਰ ਜਦੋਂ ਫਿਰ ਦੁਬਾਰਾ ਮਹੀਨਾ ਚੇਤਰ ਮਹੀਨੇ ਉਹ ਆਉਂਦਾ, ਫਿਰ ਵਾਪਸ ਆਪਣੇ ਨਾਰਥ ਪੋਲ ਤੇ ਆਪਣੇ ਸਾਈਬੇਰੀਆ ਵਗੈਰਾ ਜਾਂਦੀਆਂ ਨੇ। ਇਹ ਉਹਨੂੰ ਕੁਦਰਤ ਦੇ ਵਰਕਿੰਗਸ ਨੂੰ ਕਹਿ ਰਿਹਾ। ਤੇ ਜਾਂ ਫਿਰ ਕਹਿ ਰਿਹਾ ਕਿ ਚੇਤਰ ਦਾ ਮਹੀਨਾ, ਚੇਤਰ 'ਚ ਵਾਪਸ ਜਾਂਦੀਆਂ ਨੇ, ਚੇਤਰ 'ਚ ਵਾਪਸ ਜਾਂਦੀਆਂ, ਸਰਦੀਆਂ ਸਾਡੇ ਕੋਲ ਹੀ ਰਹਿੰਦੀਆਂ ਨੇ। ਹਾਂ, ਚੇਤਰ ਦਾ ਮਹੀਨਾ, ਫਿਰ ਬਸੰਤ ਦੇ ਮਹੀਨਾ ਜਦੋਂ ਆਉਂਦਾ, ਫਿਰ ਸਾਰੀ ਕੁਦਰਤ ਦੇ ਵਿੱਚ ਨਿਊ ਜਨਰੇਸ਼ਨ ਸ਼ੁਰੂ ਹੁੰਦੀ ਹੈ ਬਸੰਤ ਔਰ ਚੇਤਰ ਦੇ ਮਹੀਨੇ ਦੇ ਵਿੱਚ। ਫਿਰ ਸਾਵਣ ਦੇ ਮਹੀਨੇ ਦੇ ਵਿੱਚ ਕੋਇਲਾਂ ਕੂਕਦੀਆਂ ਨੇ, ਅੰਬਾਂ ਨੂੰ ਬੂਰ ਲੱਗਦਾ, ਤੇ ਵਿੱਚ ਉਹਨਾਂ ਦੀ ਕਹਿੰਦੇ ਨੇ ਕਿ ਉਹਨਾਂ ਦੀ ਇੱਕ ਕਿਸਮ ਦੀ ਬਿਰਹਾ ਦੀ ਆਵਾਜ਼ ਹੈ ਜਿਹੜੀਆਂ ਕਿ ਕੋਇਲਾਂ ਕਰਦੇ। ਸੋ ਵਰਕਿੰਗਸ ਆਫ ਦਾ ਨੇਚਰ, ਜਾਂ ਫਿਰ ਕਹਿ ਲਓ ਕਿ ਨਿੱਕੀ ਕਣੀ ਦਾ ਛੋਟਾ ਛੋਟਾ ਮੀਂਹ ਪੈ ਰਿਹਾ ਸਾਵਣ ਦੇ ਮਹੀਨੇ ਵਿੱਚ, ਇਹ ਵੀ ਇੱਕ ਇਮੈਜਨਰੀ ਵਰਕਿੰਗਸ ਆਫ ਨੇਚਰ ਹੈ। ਅਗਲੇ ਕਹਿੰਦੇ ਕਿ ਪਾਰਬਤੀ ਜਿਹੜੀ, ਜਿੱਦਾਂ ਤੁਸੀਂ ਦੱਸਿਆ ਕਿ ਸ਼ਿਵ ਜੀ ਉਹਨਾਂ ਦੀ ਵਾਈਫ ਹੈ, ਉਹ ਜਿਹੜੀ ਟੋ ਰਿੰਗ ਪਾਉਂਦੇ ਨੇ ਬਿਛੂਆ, ਇਟਸ ਅ ਸਾਈਨ ਆਫ ਐਕਚੁਅਲੀ ਮੈਰਿਜ ਤੋਂ ਬਾਅਦ ਉਹ ਤੁਸੀਂ ਪਾਉਂਦੇ ਹੋ। ਉਹਦੇ 'ਚ ਇੱਕ ਛੋਟਾ ਜਿਹਾ ਮਾੜਾ ਜਿਹਾ ਹੁੰਦਾ, ਇੱਕ ਘੁੰਗਰੂ ਟਾਈਪ ਮਾਮੂਲੀ ਜਿਹੀ ਚੀਜ਼ ਹੁੰਦੀ, ਜਿਹੜੇ ਕਿ ਜਦੋਂ ਜਨਾਨੀ ਉਹ ਤੁਰਦੀ ਆ, ਉਹਦੇ ਪੈਰਾਂ ਦੀ ਮਾੜੀ ਆਵਾਜ਼ ਫਿਜ਼ਾ 'ਚ ਇਮੈਜਿਨ ਕਰੋ ਕਿ ਪਰਬਤਾਂ ਵਿੱਚ ਉਹ ਥੋੜ੍ਹੀ ਜਿਹੀ ਆਵਾਜ਼ ਵਿਆਹੀ ਹੋਣ ਦਾ, ਆਮ ਤੌਰ 'ਤੇ ਪਿੰਡਾਂ 'ਚ ਕਈ ਮਤਲਬ ਵਿਆਹ ਦੇ ਵਿੱਚ ਉਹਨਾਂ ਨੇ ਬਿਛੂਏ ਵੀ ਦਿੰਦੀਆਂ ਨੇ। ਜਾਂ ਫਿਰ ਕਿ ਸ਼ਿਵ ਜੀ ਜਿਹੜਾ ਗੋਡ ਹੈ, ਤੁਹਾਨੂੰ ਪਤਾ ਕਿ ਸਭ ਤੋਂ ਪਹਿਲਾਂ ਜਿਹੜਾ ਯੋਗ ਧਰਮ ਦਾ ਬੇਸਿਸ ਆ ਉਹ ਸ਼ਿਵ ਜੀ ਤੋਂ ਸ਼ੁਰੂ ਹੋਇਆ, ਜਿਹਨੇ ਕਿ ਸਾਰੀ ਕੁਦਰਤ ਨੂੰ ਇੱਕ ਕਿਸਮ ਦੀ ਡਿਸਟਰਕਸ਼ਨ ਤੇ ਰੀਨਿਊਅਲ ਤੇ ਰੀਸਾਈਕਲਿੰਗ ਦਾ, ਸਾਰੇ ਬ੍ਰਹਿਮੰਡ ਨੂੰ, ਸਾਰੀ ਕੁਦਰਤ ਨੂੰ, ਇਹਦਾ ਮੈਸੇਜ ਇਹ ਸੀ ਸ਼ਿਵ ਜੀ ਦਾ ਕਿ ਚੀਜ਼ਾਂ ਖਤਮ ਹੋਣੀਆਂ, ਫਿਰ ਰੀਜਨਰੇਟ ਹੋਣੀਆਂ, ਫਿਰ ਖਤਮ ਹੋਣੀਆਂ। ਡਿਸਟਰਕਸ਼ਨ ਐਂਡ ਰੀਨਿਊਅਲ ਕਾਨਸੈਪਟ ਜਿਹੜਾ ਜੋਗੀਆਂ ਦਾ ਵੀ ਸੀ, ਜੋਗੀ ਇਸੇ ਨੂੰ ਫਾਲੋ ਕਰਦੇ ਨੇ। ਸੋ ਮੇਰਾ ਖਿਆਲ ਹੈ ਕੁਦਰਤ ਦੇ ਵਿੱਚ ਜੋ ਕੁਝ ਹੋ ਰਿਹਾ, ਉਹਦੀ ਡਿਸਕ੍ਰਿਪਸ਼ਨ ਬੜੀ ਬਾਰੀਕੀ ਦੇ ਨਾਲ, ਸ਼ਾਇਰੀ ਦੇ ਕਮਾਲ ਦੇ ਨਾਲ ਦਿੱਤੀ ਆ ਇਹਦੇ ਵਿੱਚ ਸੂਤਰਧਾਰ ਨੇ। ਪਰ ਅਗਲੀਆਂ ਲਾਈਨਾਂ ਜਿਹੜੀਆਂ ਹੁਣ ਨਟੀ ਕਹਿ ਰਹੀ ਹੈ, ਉਹ ਮੇਰੇ ਖਿਆਲ ਹੋਰ ਵੀ ਇੰਪੋਰਟੈਂਟ ਹੈ।
ਉਹ ਕਹਿੰਦੀ ਕਿ ਜਿਉਂ ਸਾਗਰ ਦੀ ਛਾਤੀ ਤੇ ਕੋਈ ਰਿਹਾ ਮਛੇਰਾ ਗਾ, ਕਿ ਇੱਕ ਅਥਾਹ ਸਮੁੰਦਰ ਹੈ, ਸਭ ਪਾਸੇ ਪਾਣੀ ਪਾਣੀ ਆ, ਉਹਦੇ ਉੱਤੇ ਇੱਕ ਮੱਛੀ ਫੜਨ ਵਾਲਾ ਬੰਦਾ ਬੋਟ ਦੇ ਵਿੱਚ ਗਾਣਾ ਗਾ ਰਿਹਾ ਕਿ ਇਨ ਦ ਅਬੰਡੈਂਸ ਆਫ ਵਾਟਰ, ਕਿ ਇੱਕ ਇਨਸਾਨ ਦੀ ਆਵਾਜ਼ ਕੀ ਹੈ, ਕਿ ਸਾਰੀ ਕੁਦਰਤ ਦੇ ਵਿੱਚ, ਸਾਰੇ ਜੰਗਲ ਦੇ ਵਿੱਚ ਇੱਕ ਰੁੱਖ ਦੀ ਕੀ ਔਕਾਤ ਹੈ, ਜਾਂ ਸਾਰੇ ਕਹਿ ਸਕਦੇ ਇੱਥੇ ਕਿ ਲੂਣਾ ਦੀ ਇਸ ਸਾਰੇ ਸਮਾਜ ਦੇ ਵਿੱਚ ਕੀ ਔਕਾਤ ਹੈ, ਜਾਂ ਕਹਿ ਸਕਦੇ ਹਾਂ ਕਿ ਇੱਕ ਫੁੱਲ ਦੀ, ਚੰਬੇ ਦੇ ਇੱਕ ਫੁੱਲ ਦੀ ਸਾਰੇ ਬਾਗ ਦੇ ਵਿੱਚ ਕੀ ਸਿਗਨੀਫੀਕੈਂਸ ਹੈ। ਇਨਫੈਕਟ ਗੱਲ ਉੱਥੇ ਨੂੰ ਆ ਜਾ ਰਹੀ ਹੈ, ਇੰਡੀਵਿਜੂਅਲਿਜ਼ਮ ਵਰਸਸ ਕਲੈਕਟਿਵਿਜ਼ਮ। ਫਿਲਾਸਫੀ ਦਾ ਇੱਕ ਕਾਨਸੈਪਟ ਹੈ ਕਿ ਇਨਸਾਨ ਦੇ ਰਾਈਟਸ ਇੰਡੀਵਿਜੂਅਲ ਦੇ ਵਰਸਸ ਸੁਸਾਇਟਲ ਰਾਈਟਸ, ਜਿਹੜੇ ਕਿ ਪ੍ਰੈਕਟਿਸ ਹੋ ਰਹੇ ਨੇ UK, ਅਮਰੀਕਾ ਦੇ ਵਿੱਚ ਔਰ ਏਸ਼ੀਅਨ ਕੰਟਰੀਜ਼ ਦੇ ਵਿੱਚ ਕਲੈਕਟਿਵਿਜ਼ਮ ਪ੍ਰੈਕਟਿਸ ਹੋ ਰਿਹਾ। ਇਹ ਉਹੀ ਪਾਸੇ ਇਸ਼ਾਰਾ ਕਿ ਉਹ ਬਿਰਹਨ ਜਿਹੜੀ ਬੈਠੀ ਆ, ਕਾਲਜੇ ਦੇ ਜਿਹੜਾ ਤੁਖਰੇ ਆ ਉਸ ਜਨਾਨੀ ਦਾ, ਨਟੀ ਦਾ, ਔਰ ਉਹਦੇ ਪ੍ਰੇਮੀ ਨੇ ਉਹਦੇ ਗਲ ਦੇ ਵਿੱਚ ਇੱਕ ਲਾਰਾ ਜਿਹਾ ਲਾ ਕੇ ਚਲਾ ਗਿਆ, ਕਿ ਇੱਕ ਜਨਾਨੀ ਦਾ ਦੁੱਖ ਵਰਸਸ ਸਾਰੇ ਸਮਾਜ ਦੀ, ਸਾਰੇ ਬ੍ਰਹਿਮੰਡ ਦੇ ਵਿੱਚ ਸਿਗਨੀਫੀਕੈਂਸ, ਇੰਡੀਵਿਜੂਅਲਿਜ਼ਮ ਵਰਸਸ ਕਲੈਕਟਿਵਿਜ਼ਮ। ਮੇਰਾ ਖਿਆਲ ਇਸ ਬਾਰੇ ਇਸ਼ਾਰਾ, ਔਰ ਸ਼ਿਵ ਕੁਮਾਰ ਤਾਂ ਬਹੁਤ ਵੱਡੇ ਵੱਡੇ ਫਿਲਾਸਫੀ ਦੇ ਆਈਡੀਆ ਛੋਟੀ ਛੋਟੀਆਂ ਗੱਲਾਂ ਦੇ ਉੱਤੇ ਖੜੀਆਂ ਕਰ ਦਿੰਦਾ। ਵੈਸੇ ਮੈਂ ਥੋੜਾ ਇਸ ਟਾਈਪ ਨਾਲ ਦੇਖ ਰਿਹਾ ਸੀ। ਮਿਹਰਬਾਨੀ। नहीं, बहुत बहुत अच्छा सर अमरजीत जी ने समझाया ते कुछ रोशनी पै रही, पर मेरे दिमाग चो तो गल बहुत ऊपर है सर। मतलब अगे जाके जब गल खुलेगी फिर ही मैनू समझ आएगी। मतलब आई एम टोटली एट सी। अजय वो किस्सा शुरू नहीं होया ना, अजय किस्सा बड़ा आसान है, जो डायलॉग आउणगे ना वो बड़ा आसान है। ਇਹ जरा ਜਿਹੜਾ ਸ਼ੁਰੂ ਦਾ ਜਿਹੜਾ ਜਿਹਨੂੰ ਤੁਸੀਂ ਕਹਿ ਲਓ ਜਿਹੜਾ ਇੰਟਰੋਡਕਸ਼ਨ ਹੈ ਜਾਂ ਪ੍ਰੀਫੇਸ ਹੈ, ਇਹ ਤੇਰਾ ਬੜਾ ਥਿਕ ਹੈ, ਫਿਲਾਸਫਿਕਲੀ ਬੜਾ, पोइटिकली बड़ा रिच है, और मैथोलॉजी बड़ी आ रही है। देखो पार्वती भी लाया है, वो शिव ਨੂੰ ਵੀ ਉਹ ਲਾਇਆ ਹੈ, ਔਰ ਅਜੇ ਤੱਕ ਦੋਵਾਂ ਦੇ ਵਿੱਚ ਜਿਹੜੇ ਨੇ ਉਹ ਇੱਕ ਡਾਇਲੌਗ ਚੱਲ ਰਿਹਾ ਹੈ ਚੰਬੇ ਦਾ। ਹੁਣ ਉਹਨਾਂ ਨੇ ਪਹਿਲੇ ਚੰਬਾ ਸੀ, ਹੁਣ ਆਵਾਜ਼ ਲੈ ਕੇ ਆਏ ਨੇ, ਉਹ ਸੁਰ ਲੈ ਕੇ ਆਏ ਨੇ ਜੀ ਸਰ। ਤੇ ਸੁਰ ਜਿਹੜੀ ਹੈ, ਆਵਾਜ਼ ਜਿਹੜੀ ਹੈ, ਉਹਦਾ ਬਹੁਤ ਤਲਕ ਹੈ ਇਹਦੇ ਨਾਲ, ਕਾਇਨਾਤ ਦੇ ਨਾਲ, ਸਾਡੀ ਯੂਨੀਵਰਸ ਦੇ ਨਾਲ। ਹਾਂਜੀ ਹਾਂਜੀ। ਜਦੋਂ ਮੁਸਲਮਾਨਾਂ ਚ ਹੈ ਕਿ ਜਦੋਂ ਦੁਨੀਆ ਖਤਮ ਹੋਏਗੀ ਤੇ ਉਸ ਸੰਖ ਜਿਹੜਾ ਹੈ ਵਜਾਇਆ ਜਾਏਗਾ, ਸੰਖ ਵਜਾਇਆ ਜਾਏਗਾ, ਫੂਕਿਆ ਜਾਏਗਾ ਜਾਂ ਵਜਾਇਆ ਜਾਏਗਾ, ਔਰ ਉਹਦੇ ਬਾਅਦ ਉਹ ਸਾਰੀ ਜਿਹੜੀ ਕਾਇਨਾਤ ਜਿਹੜੀ ਹੈ ਜਾਂ ਦੁਨੀਆ ਜਿਹੜੀ ਹੈ ਉਹ ਖਤਮ ਹੋ ਜਾਏਗੀ। ਤੇ ਆਵਾਜ਼ ਜਿਹੜੀ ਹੈ ਉਹ ਬਹੁਤ ਜਿਹੜਾ ਸੁਰ ਹੈ ਉਹ ਵੀ ਬੜਾ ਡਿਵਾਈਨ ਹੈ ਸਰ। ਆਵਾਜ਼ ਤੋਂ ਹੀ ਲੈਂਗੁਏਜ ਬਣੀ ਹੈ ਨਾ ਉਹ ਸਰ। ਇਹ ਵੀ ਜੀ ਡਾਕਟਰਸ ਇਹ ਵੀ ਕਹਿੰਦੇ ਨੇ ਕਿ ਜਦ ਕੋਈ ਇਨਸਾਨ ਪਾਸ ਅਲੋਂਗ ਕਰਦਾ ਹੈ ਤਾਂ ਲਾਸਟ ਆਰਗਨ ਟੂ ਫੇਲ ਇਜ਼ ਦੀ ਸੈਂਸ ਆਫ ਹੀਅਰਿੰਗ। ਬਾਕੀ ਅਮਰਜੀਤ ਜੀ ਵੁੱਡ ਨੋ ਬੈਟਰ। ਮਤਲਬ ਐਟਲੀਸਟ ਮੈਨੂੰ ਇਹ ਦੱਸਿਆ ਗਿਆ ਕਿ ਜੇ ਕੋਈ ਮਰੀਜ਼ ਡਾਊਨ ਹੈ ਔਰ ਉਹਦੀ ਫੈਕਲਟੀਜ਼ ਨਹੀਂ ਚੱਲ ਰਹੀਆਂ ਤਾਂ ਹੀਅਰਿੰਗ ਇਜ਼ ਦੀ ਲਾਸਟ ਫੈਕਲਟੀ ਵਿਚ ਗੋਜ਼। ਅੱਗੇ ਮੈਨੂੰ ਨਹੀਂ ਪਤਾ, ਬਟ ਦਿਸ ਇਜ਼ ਵਾਟ ਆਈ ਹਰਡ। Very interesting point, Zubair साहब. Emily Dickinson ਦੀ poem ਯਾਦ ਹੈ? I heard a buzz when I died. ਹਾਂ ਯਾਦ ਹੈ ਮੈਨੂੰ, ਯਾਦ ਮੈਂ ਤਾਂ ਪੜ੍ਹਾਈ ਹੀ ਹੈ। ਇਹ ਬਿਲਕੁਲ ਉਹਨੇ poem ਲਿਖ ਦਿੱਤੀ ਸੀ 100 ਸਾਲ ਪਹਿਲੇ। ਅਮਰੀਕਨ ਸੂਫੀ poet ਸੀ, poetess ਸੀ ਇਨਫੈਕਟ, Emily Dickinson. ਮੈਂ ਸ਼ੇਅਰ ਕਰਾਂਗਾ। I heard a buzz fly when I died. Right. ਆਖਰੀ ਉਹ ਦਿਖਾਇਆ ਕਿ ਉਹ ਮਰ ਗਈ ਹੈ, ਸਾਰੇ ਉਹਦੇ ਜਨਾਜ਼ੇ ਦੇ ਗਿਰਦ ਖੜੇ ਨੇ, ਲੇਕਿਨ ਉਹ ਸੁਣ ਸਕਦੀ ਹੈ ਕਿਉਂਕਿ ਉਹਦੇ ਕੰਨ ਤੇ ਆ ਕੇ ਕਿ ਨਾ ਮੱਖੀ ਬਾਰ-ਬਾਰ ਬਹਿ ਰਹੀ ਹੈ। So which means she is dead but she can still hear. So ਤੁਹਾਡੇ ਵਾਲੀ ਗੱਲ ਜਿਹੜੀ I'm coming right. ਬਾਇਓਲੋਜੀਕਲੀ ਇਹ ਗੱਲ ਕਰ ਰਹੇ ਨੇ ਦੀਤਾ ਜੀ, ਉਹ ਅਮਰਜੀਤ ਹੀ ਦੱਸ ਸਕਦੇ ਨੇ। ਲੇਕਿਨ ਇਹ ਜ਼ਿਆਦਾ ਅਸੀਂ ਇਹੀ ਹੈ ਕਿ
ਠੀਕ ਹੈ ਹੀਅਰਿੰਗ ਉਹਦੀ ਬੰਦੇ ਦੀ ਰਹਿੰਦੀ ਹੋਏਗੀ, ਲੇਕਿਨ ਕੌਨਸ਼ੀਅਸਨੈਸ ਕਾਫੀ ਦੇਰ ਤੱਕ ਰਹਿੰਦੀ ਹੈ, ਕੋਈ ਮੋਰ ਦੈਨ ਜੀ 24 ਆਵਰ 48 ਆਵਰ। ਨਾਦ ਹਾਂਜੀ ਨਾਦ ਦੀ ਗੱਲ ਹੋ ਰਹੀ ਸੀ ਤੇ ਉਹ ਮੈਨੂੰ ਬੁੱਲੇ ਸ਼ਾਹ ਦੀ ਨਾਦ, ਉਹ, yes। ਯਾਦ ਆ ਗਈ ਕਾਫੀ, ਜਿਸ 'ਚ ਉਹਨੇ ਨਾਦ ਦਾ ਜ਼ਿਕਰ ਕੀਤਾ ਹੈ, ਸ਼ਾਇਦ ਕੰਟੈਕਸਟ ਥੋੜਾ ਜਿਹਾ ਕਲੀਅਰ ਹੋ ਜਾਏ ਜੇ ਮੈਂ ਇੱਕ ਪੜ੍ਹਦੇ ਹਾਂ ਥੋੜਾ ਜਿਹਾ। ਹਾਂਜੀ ਪੜ੍ਹ ਦਿਓ ਉਹ ਕਿਸੇ ਤੁਸੀਂ ਤੇ ਤੁਹਾਨੂੰ ਪਤਾ ਹੋਣਾ, ਇਸ਼ਕ ਦੀ ਨਵੀਂ ਨਵੀਂ ਬਹਾਰ, ਜਾਂ ਮੈਂ ਸਬਕ ਇਸ਼ਕ ਦਾ ਪੜ੍ਹਿਆ, ਮਸਜਿਦ ਕੋਲੋਂ ਜੂੜਾ ਡਰਿਆ, ਭੱਜ ਭੱਜ ਜਾ ਠਾਕਰ ਦੇ ਵੜਿਆ, ਜਿੱਥੇ ਵੱਜਦੇ ਨਾਦ ਹਜ਼ਾਰ। ਹਾਂ ਠੀਕ ਹੈ, ਕਿ ਉਹ ਇਸ਼ਕ ਦੀ ਨਵੀਂ ਬਹਾਰ, ਇਸ਼ਕ ਦੀ ਨਵੀਂ ਬਹਾਰ, ਨਾਦ। ਹਾਂ ਨਾਦ ਜਿਹੜਾ ਨਾ ਉਹ ਉਹ ਸਪਿਰਿਚੁਅਲ ਸਾਊਂਡ ਹੈ, ਫਿਜ਼ੀਕਲ ਈਅਰ ਨਾਲ ਤੁਸੀਂ ਉਹ ਨਹੀਂ ਸੁਣ ਸਕਦੇ ਬਕੌਲ ਡਾਕਟਰ ਸਾਹਿਬ ਦੇ, ਕਿ ਉਹ ਤੁਸੀਂ ਇੱਕ ਸਟੇਜ ਤੇ ਪਹੁੰਚ ਜਾਂਦੇ ਹੋ, ਜਿਵੇਂ ਤੁਸੀਂ ਕਿਹਾ ਕਿ ਉਹ ਸਟੇਜ ਤੇ ਪਹੁੰਚ ਕੇ ਤੁਸੀਂ ਫਿਰ ਉਸੇ ਸੁਣ ਸਕਦੇ ਹੋ, ਕਿਉਂਕਿ ਸਪਿਰਿਚੁਅਲ ਸਾਊਂਡ ਹੈ, ਉਹਦਾ ਫਿਜ਼ੀਕਲ ਈਅਰ ਨਾਲ ਕੋਈ ਤਾਲੁਕ ਨਹੀਂ ਹੈ। ਠੀਕ ਹੈ ਜ਼ੁਬੈਰ ਸਾਹਿਬ। ਹਾਂ ਉਹ ਜਿਹੜੀ ਆਵਾਜ਼ ਮੈਂ ਉਹਦੀ ਆਵਾਜ਼ ਉਹ ਵੀ ਨਾਦ ਹੀ ਹੈ। ਹਾਂਜੀ ਜਾਂ ਸਾਡਾ ਅੱਲਾਹੂ ਜਿਹੜਾ ਹੂ ਦੀ ਆਵਾਜ਼ ਹੈ ਉਹ ਵੀ ਨਾਦ ਹੀ ਹੈ। ਠੀਕ ਮਤਲਬ ਗੱਲ ਹੈ ਇਹਨਾਂ ਦੋਹਾਂ ਦੇ ਵਿੱਚ ਫਰਕ ਜਿਹੜਾ ਹੋਰ ਵੀ ਸਾਫ਼ ਹੋਈ ਜਾਂਦਾ ਕਿ ਸੂਤਰਧਾਰ ਜਿਹੜਾ ਕਿ ਕਲੈਕਟਿਵ ਸਾਰੇ ਬ੍ਰਹਿਮੰਡ ਸਾਰੀ ਕੁਦਰਤ ਦੀ ਗੱਲ ਕਰ ਰਿਹਾ, ਨਟੀ ਜਿਹੜੀ ਆ ਉਹ ਕਹਿ ਸਕਦੇ ਹੋ ਕਿ ਰਿਪਰੈਜ਼ੈਂਟ ਕਰਦੀ ਹੈ ਲੂਣਾ ਨੂੰ, ਉਹ ਇੰਡੀਵਿਜੂਅਲ ਬੰਦੇ ਦੇ ਦੁੱਖਾਂ ਤਕਲੀਫਾਂ ਤੇ ਖਾਸ਼ਾਂ ਦੀ ਗੱਲ ਕਰੀ ਚਲੀ ਜਾ ਰਹੀ ਆ। ਔਰ ਇਹੀ ਕਹਿ ਰਹੇ ਹੋ ਕਿ ਸੂਤਰਧਾਰ ਸਾਰੇ ਸਲਵਾਨ ਨੂੰ ਰਿਪਰੈਜ਼ੈਂਟ ਕਰਦਾ, ਉੱਦਾਂ ਕਿਸ਼ੋਰ ਨੇ ਵੀ ਕਿਹਾ ਸੀਗਾ, ਔਰ ਨੱਟੀ ਐਕਚੁਅਲੀ ਲੂਣਾ ਦੀਆਂ ਖਾਸ਼ਾਂ ਇੰਡੀਵਿਜੂਅਲਿਸਟਿਕ ਜੋ ਆਈਡੀਓਲੋਜੀ ਵਰਸਿਸ ਕਲੈਕਟਿਜ਼ਮ ਦੇ ਕਨਫਲਿਕਟ ਦੇ ਵਿੱਚ ਇਹ ਦੋਵੇਂ ਬੰਦ ਖੜੇ ਹੈ, ਮੈਨੂੰ ਇਸ ਤਰ੍ਹਾਂ ਲੱਗਦਾ। ਠੀਕ ਹੈ ਅੱਗੇ ਜਾ ਕੇ ਖੋਲੇਗੀ ਗੱਲ। ਠੀਕ ਹੈ ਇੰਟਰਪ੍ਰੀਟੇਸ਼ਨ ਜਿੰਨੀ ਵੀ ਅਸੀਂ ਕਰ ਰਹੇ ਹਾਂ ਬੜੀ ਅੱਛੀ ਹੈ ਜੀ। ਕਰੀ ਰੈਪ ਅਪ ਸਰ। हाँ जी चलो जी, थैंक यू सर। अमरजीत जी राइट, थैंक यू सर, थैंक यू सर, हैव अ सेफ ट्रिप। थैंक यू ऑल, एवरीबॉडी। सेफ ट्रिप जी, टेक केयर, बाय जी, बाय सर। रब रखा जी। हाँ जी सेफ जर्नी जी, रब रखा। थैंक यू, वेलकम बैक जुबैर साहब, थैंक यू। हाँ जी थैंक यू।